ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਅੱਜ 20 ਜੂਨ ਦਿਨ ਮੰਗਲਵਾਰ ਤੇ ਸਾਡੇ ਨਾਲ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਰਾਜਕਨਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਜੱਸੀ ਗਿੱਲ ਜੀ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਜੀ ਕਲੋਵਿਸ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪੰਜਾਬ ਸਰਕਾਰ ਦਾ ਪਲੇਠਾ ਬਜਟ ਪੇਸ਼, ਕੋਈ ਨਵਾਂ ਟੈਕਸ ਨਹੀਂ ਲਾਇਆ। ਦੇਖੋ, ਪਲੇਠਾ ਬਜਟ ਸੀ, ਜੇਠਾ ਬਜਟ ਸੀ, ਪਰ ਇਸ ਬਜਟ ਦੇ ਵਿੱਚ ਪਹਿਲੀ ਵਾਰੀ ਵੇਖਿਆ ਗਿਆ ਕਿ ਮੁੱਖ ਮੰਤਰੀ ਹੈ ਨਹੀਂ ਸੀ, ਮੁੱਖ ਮੰਤਰੀ ਗੈਰ ਹਾਜ਼ਰ ਸੀ। ਆਮ ਤੌਰ ਤੇ ਜਦੋਂ ਦੇਸ਼ ਦਾ ਬਜਟ ਪੇਸ਼ ਹੁੰਦਾ ਜਾਂ ਕਿਸੇ ਵੀ ਪ੍ਰਦੇਸ਼ ਦਾ ਬਜਟ ਪੇਸ਼ ਹੁੰਦਾ ਤੇ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਲਾਜ਼ਮੀ ਹੁੰਦੇ ਆ, ਪਰ ਕੈਪਟਨ ਸਾਹਿਬ ਪਤਾ ਨਹੀਂ ਅੱਜ ਕਿੱਥੇ ਸਨ। ਇਹਦੀ ਗੈਰ ਹਾਜ਼ਰੀ ਦੇ ਵਿੱਚ ਜਿਹੜੇ ਇੱਥੋਂ ਦੇ ਵਜ਼ੀਰੇ ਮਾਲੀਆ ਮਨਪ੍ਰੀਤ ਸਿੰਘ ਬਾਦਲ, ਉਹਨਾਂ ਨੇ ਬਜਟ ਪੇਸ਼ ਕੀਤਾ। ਬਜਟ ਪਹਿਲੀ ਵਾਰੀ ਪੰਜਾਬ ਦਾ ਜਿਹੜਾ ਉਹ 1 ਲੱਖ ਕਰੋੜ ਨੂੰ ਪਾਰ ਕਰਕੇ 1,18,237 ਕਰੋੜ ਤੇ ਗਿਆ। ਇਹਦੇ ਚ ਜਿਹੜਾ ਵਿੱਤੀ ਘਾਟਾ ਉਹ ਰਹੇਗਾ 14,784 ਕਰੋੜ ਦਾ। ਤੇ ਹੋਰ ਦੂਜੇ ਵੀ ਘਾਟੇ ਵਾਧੇ ਸ਼ਾਮਿਲ ਕਰਕੇ ਇਹ ਦੱਸਦੇ ਆ ਕਿ 30-32 ਹਜ਼ਾਰ ਕਰੋੜ ਤੇ ਚਲੇ ਜਾਣਾ। ਖੈਰ, ਉਹ ਆਰਥਿਕ ਮਾਹਰਾਂ ਦਾ ਕੰਮ ਆ, ਉਹ ਲੱਗੇ ਰਹਿਣਗੇ ਗਿਣਤੀਆਂ ਮਿਣਤੀਆਂ ਚ ਕਿ ਕਿੰਨੇ ਘਾਟੇ ਵਾਧੇ ਗਾਂ ਜਾ ਕੇ ਚੱਲਦੇ ਹੋਏ। ਪਰ ਜਿਹੜੇ ਕੁਛ ਨੁਕਤੇ ਆ ਜਿਹੜੇ ਇਸ ਬਜਟ ਦੇ ਵਿੱਚੋਂ ਨਿਕਲ ਕੇ ਆਏ, ਉਹ ਤੁਹਾਡੇ ਲਈ ਜਾਣਨੇ ਸ਼ਾਇਦ ਜ਼ਰੂਰੀ ਹੋਣਗੇ। ਇੱਕ ਤੇ ਹੈ ਕਿ ਸਿਹਤ ਲਈ ਇਹਨਾਂ ਨੇ 1,358 ਕਰੋੜ ਰੁਪਈਆ ਰੱਖਿਆ, ਜੋ ਕਿ ਪਿਛਲੇ ਸਾਲ ਭਾਵ 2016 ਤੋਂ ਮੇਰੇ ਖਿਆਲ ਦੇ ਨਾਲ 14% ਜ਼ਿਆਦਾ ਹੈ। ਦੂਸਰੇ ਪਾਸੇ ਇਹਨਾਂ ਨੇ ਐਗਰੀਕਲਚਰ ਖੇਤੀਬਾੜੀ ਲਈ 10,580 ਕਰੋੜ ਰੁਪਈਆ ਰੱਖਿਆ, ਜੋ ਕਿ ਪਿਛਲੇ ਸਾਲ 6383 ਕਰੋੜ ਰੁਪਈਆ ਸੀ, ਯਾਨੀ ਇਹ ਵੀ ਕਾਫੀ ਜ਼ਿਆਦਾ ਹੈ। ਇਸ ਤੋਂ ਇਲਾਵਾ ਇਹਨਾਂ ਨੇ ਕਿਸਾਨਾਂ ਦੇ ਕਰਜ਼ੇ ਲਈ 1500 ਕਰੋੜ ਰੁਪਈਆ ਜਿਹੜਾ ਉਹ ਰੱਖ ਦਿੱਤਾ। ਇਸ ਤੋਂ ਇਲਾਵਾ ਬੇਵਕਤੀ ਮੀਂਹ, ਗੜੇਮਾਰੀ ਜਾਂ ਹੋਰ ਕੁਦਰਤੀ ਆਫਤ ਕਾਰਨ ਜੇ ਕੋਈ ਫਸਲ ਖਰਾਬ ਹੁੰਦੀ ਹੈ ਤਾਂ ਉਹਦਾ ਮੁਆਵਜ਼ਾ ਜਿਹੜਾ 8000 ਕਿੱਲੇ ਦਾ ਦਿੱਤਾ ਜਾਂਦਾ ਸੀ, ਉਹ ਹੁਣ 12000 ਕਿੱਲੇ ਦਾ ਕਰ ਦਿੱਤਾ ਗਿਆ। ਨੌਜਵਾਨਾਂ ਨੂੰ ਸਮਾਰਟਫੋਨ ਦੇਣ ਲਈ 10 ਕਰੋੜ ਰੁਪਈਆ ਰੱਖ ਦਿੱਤਾ ਗਿਆ। ਪੰਜਾਬ 'ਚ 5 ਨਵੇਂ ਡਿਗਰੀ ਕਾਲਜ ਖੋਲ੍ਹਣ ਦਾ ਐਲਾਨ ਕੀਤਾ। ਪ੍ਰਾਇਮਰੀ ਸਕੂਲਾਂ ਦੇ ਫਰਨੀਚਰ ਲਈ 21 ਕਰੋੜ ਰੁਪਈਆ, ਪ੍ਰਾਇਮਰੀ ਸਕੂਲਾਂ 'ਚ ਕੰਪਿਊਟਰ ਲਈ 10 ਕਰੋੜ ਰੁਪਈਆ। ਪੰਜਾਬ ਯੂਨੀਵਰਸਿਟੀ ਦੀ ਗ੍ਰਾਂਟ ਜਿਹੜੀ ਬਹੁਤ ਜ਼ਰੂਰੀ ਸੀ, ਕਈ ਵਾਰੀ ਆਪਾਂ ਗੱਲ ਵੀ ਕੀਤੀ ਹੈ, ਉਹ ਗ੍ਰਾਂਟ 26 ਕਰੋੜ ਤੋਂ ਵਧਾ ਕੇ ਇਹਨਾਂ ਨੇ 33 ਕਰੋੜ ਕਰ ਦਿੱਤੀ, ਯਾਨੀ 7 ਕਰੋੜ ਦਾ ਵਾਧਾ ਕਰ ਦਿੱਤਾ। ਸਕਿੱਲ ਯੂਨੀਵਰਸਿਟੀ ਸਥਾਪਿਤ ਕਰਨ ਦਾ ਐਲਾਨ ਕੀਤਾ ਪ੍ਰਦੇਸ਼ ਦੇ ਵਿੱਚ। ਪਛੜੇ ਖੇਤਰਾਂ ਵਿੱਚ 5 ਨਵੇਂ ਡਿਗਰੀ ਕਾਲਜ ਖੋਲ੍ਹੇ ਜਾਣਗੇ। ਤੇਜ਼ਾਬ ਹਮਲੇ ਦੇ ਪੀੜਤਾਂ ਨੂੰ 8000 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਦਿੱਤੀ ਜਾਏਗੀ। ਪੀੜਤਾਂ 'ਚ ਜ਼ਿਆਦਾਤਰ ਲੜਕੀਆਂ ਹੁੰਦੀਆਂ। ਜਿਹੜੀ ਸ਼ਗਨ ਸਕੀਮ ਚੱਲਦੀ ਸੀ, ਉਹਦਾ ਨਾਂ ਬਦਲ ਦਿੱਤਾ ਗਿਆ, ਆਸ਼ੀਰਵਾਦ ਸਕੀਮ ਰੱਖਿਆ ਗਿਆ ਤੇ 15,000 ਤੋਂ ਵਧਾ ਕੇ ਇਹ ਸ਼ਗਨ ਸਕੀਮ ਦੀ ਜਿਹੜੀ ਰਾਸ਼ੀ ਹੈ, ਜੋ ਕਿ ਆਸ਼ੀਰਵਾਦ ਸਕੀਮ ਰਾਹੀਂ ਹੁਣ ਦਿੱਤੀ ਜਾਇਆ ਕਰੇਗੀ, ਇਹ 21,000 ਹੋ ਗਈ ਹੈ। ਬਜ਼ੁਰਗਾਂ ਨੂੰ, ਬਾਹਰ ਵਿਅਕਤੀਆਂ ਨੂੰ, ਬੇਸਹਾਰਾ ਬੱਚਿਆਂ ਜਾਂ ਵਿਧਵਾ ਇਸਤਰੀਆਂ ਨੂੰ ਜਿਹੜੀ ਪੈਨਸ਼ਨ ਦਿੱਤੀ ਜਾਂਦੀ ਸੀਗੀ, ਉਹ 500 ਤੋਂ ਵਧਾ ਕੇ ਇਹਨਾਂ ਨੇ 750 ਰੁਪਈਆ ਕਰ ਦਿੱਤੀ ਹੈ। ਪੇਂਡੂ ਪੀਣਯੋਗ ਪਾਣੀ ਲਈ 50 ਕਰੋੜ ਰੁਪਈਆ ਰੱਖਿਆ। ਜਲ ਸਫਾਈ ਪਲਾਂਟ ਸਥਾਪਿਤ ਕਰਨ ਲਈ ਇਹਨਾਂ ਨੇ 39 ਕਰੋੜ ਰੁਪਈਆ ਰੱਖਿਆ। ਆਪਣੀ ਗੱਡੀ ਆਪਣਾ ਰੋਜ਼ਗਾਰ ਸਕੀਮ ਇਹਨਾਂ ਨੇ ਸ਼ੁਰੂ ਕੀਤੀ ਹੈ, ਜਿਹਦੇ 'ਚ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦੇਣ ਦਾ ਇਹਨਾਂ ਨੇ ਵਸੀਲਾ ਬਣਾਇਆ। ਔਰ ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਰੋਜ਼ਗਾਰ ਸਿਰਜਣਾ ਯੋਜਨਾ, ਜਿਹਦੇ ਤਹਿਤ ਸਸਤੇ ਵਿਆਜ ਤੇ ਲੋਨ ਦਿਆ ਕਰਨਗੇ। ਇਸ ਤੋਂ ਇਲਾਵਾ ਹਰਾ ਟਰੈਕਟਰ ਸਕੀਮ ਆ, ਜਿਹਦੇ ਤਹਿਤ 25,000 ਨੌਜਵਾਨਾਂ ਨੂੰ ਖੇਤੀਬਾੜੀ ਦੇ ਸੰਦ ਤੇ ਟਰੈਕਟਰ ਦੇਣ ਦਾ ਦਾਅਵਾ ਕੀਤਾ ਗਿਆ। NRIs ਲਈ ਪ੍ਰਾਪਰਟੀ ਸੇਫ ਐਕਟ ਬਣਾਉਣ ਦਾ ਐਲਾਨ ਕੀਤਾ ਗਿਆ। 1 ਸਾਲ ਵਿੱਚ SC ਤੇ BC ਪਰਿਵਾਰਾਂ ਲਈ ਮੁਫਤ 2000 ਮਕਾਨਾਂ ਦੀ ਉਸਾਰੀ ਕੀਤੀ ਜਾਵੇਗੀ ਤੇ ਵਧੀਆ ਨਤੀਜੇ ਦੇਣ ਵਾਲੇ ਅਧਿਆਪਕਾਂ ਲਈ
9.27 ਕਰੋੜ यानी कि 9 करोड़ 27 लाख रुपया ਜਿਹੜਾ ਉਹ ਰਾਖਵਾ ਰੱਖਿਆ ਗਿਆ। ਦੇਖੋ ਇਹਦੇ ਚ ਜੇ ਆਪਾਂ ਦੇਖੀਏ ਰਾਜ ਕਰਨਵੀਰ ਸਿੰਘ ਜੀ, ਇਹ ਚੰਗਾ ਕੀ ਆ? ਚੰਗਾ ਇਹਦੇ ਚ ਇਹ ਹੈ ਕਿ ਸਿਹਤ, ਸਿੱਖਿਆ, ਖੇਤੀ ਇਹਨਾਂ ਦੇ ਲਈ ਹੱਥ ਖੁੱਲਾ ਰੱਖਿਆ ਗਿਆ। ਇੱਕ ਵਧੀਆ ਪਹਿਲ ਕਦਮੀ ਆ। ਨਵੀਂ ਸਰਕਾਰ ਆ, ਇਹਨੇ 3 ਮਹੱਤਵਪੂਰਨ ਖੇਤਰਾਂ ਦੇ ਵਿੱਚ ਖੁੱਲਾ ਗੱਪਾ ਰੱਖਿਆ। ਪਿਛਲੀ ਸਰਕਾਰ ਦੇ ਮੁਕਾਬਲੇ ਹੱਥ ਖੁੱਲਾ ਰੱਖਿਆ। ਦੂਜਾ, ਕੁੜੀਆਂ ਨੂੰ ਇਹਨਾਂ ਨੇ ਨਰਸਰੀ ਤੋਂ PhD ਤੱਕ ਸਰਕਾਰੀ ਸਕੂਲ ਕਾਲਜਾਂ ਦੇ ਵਿੱਚ ਐਜੂਕੇਸ਼ਨ ਹੈ ਜਿਹੜੀ ਉਹ ਬਿਲਕੁਲ ਮੁਫਤ ਕਰ ਦਿੱਤੀ ਹੈ। ਇਹ ਵੀ ਇੱਕ ਵਧੀਆ ਕਦਮ ਕਿਹਾ ਜਾ ਸਕਦਾ। ਸਰਹੱਦੀ ਪਿੰਡਾਂ ਲਈ ਇਹਨਾਂ ਨੇ 300 ਕਰੋੜ ਰੁਪਈਆ ਰੱਖਿਆ। ਮੈਂ ਕਹਿੰਦਾ ਕਿ ਇਹ ਵੀ ਵਧੀਆ ਗੱਲ ਹੈ। ਪ੍ਰਵਾਸੀਆਂ ਲਈ ਜਿਹੜਾ ਪ੍ਰਾਪਰਟੀ ਸੇਫਟ ਐਕਟ ਜਿਹੜਾ ਇਹਨਾਂ ਨੇ ਲੈ ਕੇ ਆਂਦਾ, ਉਹ ਵੀ ਇੱਕ ਵਧੀਆ ਕਦਮ ਹੈ, ਮਹੱਤਵਪੂਰਨ ਕਦਮ ਹੈ, ਉਹ ਵੀ ਚਾਹੀਦਾ ਸੀ। ਪਰ ਜਿੱਥੋਂ ਤੱਕ ਗੱਲ ਆ ਨਾ ਕਿ ਹੁਣ ਦੇਖੋ ਇਹ ਜਿਹੜਾ ਬਜਟ ਆ ਉਨੀ ਮਿਠਾਸ ਨਹੀਂ ਲੈ ਕੇ ਆਇਆ ਜਿੰਨੀ ਲੋਕ ਲੋਚਦੇ ਸਨ। ਇਹ ਖਟਾਸ ਜ਼ਿਆਦਾ ਲੈ ਕੇ ਆਇਆ। ਮਿਠਾਸ ਤੇ ਇੰਨੀ ਕੁ ਜਿੰਨੀ ਕੁ ਤੁਹਾਨੂੰ ਮੈਂ ਦੱਸਦੀ ਹੈ, ਜਾਂ ਥੋੜੀ ਜਿਹੀ ਹੋਰ ਲਾ ਲਓ, ਮੇਰੇ ਤੋਂ ਪਾਸੇ ਰਹਿ ਗਈ ਹੋਣੀ ਹੈ। ਪਰ ਸਭ ਤੋਂ ਵੱਡੀ ਗੱਲ ਹੈ ਕਿ 1500 ਕਰੋੜ ਰੁਪਈਆ ਰੱਖਿਆ ਇਹਨਾਂ ਨੇ ਕਰਜ਼ਾ ਮਾਫੀ ਲਈ। ਹੁਣ 1500 ਕਰੋੜ ਰੁਪਈਏ ਦੇ ਨਾਲ ਜੇ ਕਿਸਾਨਾਂ ਦਾ ਕਰਜ਼ਾ ਮਾਫ ਕਰਨਾ, ਤੇ ਇਹ ਕਹਿੰਦੇ ਕਿ 8,75,000 ਕਿਸਾਨ ਅਸੀਂ ਇਸ ਜਦ ਚ ਲੈ ਕੇ ਆਉਣੇ ਆ, ਕਰਜ਼ਾ ਮਾਫੀ ਦੀ ਜਦ ਚ ਲੈ ਕੇ ਆਉਣੇ ਆ। ਤਾਂ ਇਹਨਾਂ ਨੂੰ ਜੇ ਆਪਾਂ ਵੰਡ ਲਈਏ, ਇਸ ਪੈਸਿਆਂ ਨੂੰ ਵੰਡ ਲਈਏ ਆਪਾਂ ਇਹਨਾਂ ਪੈਸਿਆਂ ਨੂੰ, ਤੇ ਉਹ 8,75,000 ਕਿਸਾਨਾਂ ਦੇ ਹਿੱਸੇ ਚ ਮੇਰੇ ਖਿਆਲ ਦੇ ਨਾਲ 14 15,000 ਦੀ ਰਿਆਇਤ ਆਉਂਦੀ ਹੈ। ਤੁਸੀਂ ਆਪ ਇਹ ਅੰਦਾਜ਼ਾ ਲਾ ਲਓ ਕਿ ਇਹ ਫਿਰ ਜਾਂ ਤੇ 94 ਕਿਸਾਨਾਂ ਨੂੰ ਰਿਆਇਤ ਦੇਣਗੇ ਜਿਨ੍ਹਾਂ ਨੇ ਪੰਜੇ ਤੇ ਪੰਜਾ ਸੁੱਟਿਆ, ਤੇ ਜਾਂ ਫਿਰ ਇਹ ਥੋੜੀ ਥੋੜੀ ਵੰਡ ਦੇਣਗੇ ਰਿਆਇਤ। ਹੁਣ ਦੂਜੇ ਪਾਸੇ ਮਨਪ੍ਰੀਤ ਬਾਦਲ ਕਹਿੰਦਾ ਪਿਆ ਜੀ ਅਸੀਂ ਕਰਜ਼ਾ ਉੱਠ ਲਿਆ, ਕਰਜ਼ਾ ਉੱਠ ਲਿਆ। ਇਹ ਜਿਹੜੇ 1500 ਕਰੋੜ ਰੁਪਈਆ ਘਬਰਾਓ ਨਾ, ਇਹ ਕਿਸ਼ਤ ਆ, ਅਸੀਂ ਕਿਸ਼ਤ ਤਾਰ ਦੇਣੀ ਹੈ, ਤੁਹਾਨੂੰ ਕਿਸੇ ਨੇ ਪੁੱਛਣਾ। ਪਰ ਮਨਪ੍ਰੀਤ ਬਾਦਲ ਇਹ ਨਹੀਂ ਦੱਸਣ ਡਿਆ ਰਾਜ ਕਰਨਵੀਰ ਸਿੰਘ ਜੀ ਕਿ ਜਿਹੜਾ ਤੁਸੀਂ ਕਰਜ਼ਾ ਉੱਟਿਆ ਤੇ ਜਿਹੜੀ ਤੁਸੀਂ ਕਿਸ਼ਤ ਭਰਨੀ ਹੈ ਉਹਦਾ ਬਿੱਲ ਕਿੱਥੇ ਲਿਆਂਦਾ ਤੁਸੀਂ ਸਦਨ ਦੇ ਵਿੱਚ? ਕੋਈ ਨੋਟੀਫਿਕੇਸ਼ਨ ਜਾਰੀ ਕੀਤਾ? ਉਹਦਾ ਕੋਈ ਜਵਾਬ ਨਹੀਂ ਕਿਸੇ ਕੋਲ। ਦੂਜੀ ਗੱਲ ਹੈ ਜਿਹੜੀ ਕਿ ਗਰੀਬਾਂ ਲਈ 2000 ਘਰ। ਸਰਦਾਰ ਜੀ ਸਾਡੇ ਪਿੰਡਾਂ ਦੇ ਵਿੱਚ ਜੇ ਅਸੀਂ ਜਾਈਏ, ਮੇਰੇ ਖਿਆਲ ਦੇ ਨਾਲ 2000 ਘਰ ਹੈ ਜਿਹੜੇ ਉਹ ਇੱਕ ਬਲਾਕ ਦੇ ਵਿੱਚੋਂ ਨਿਕਲ ਆਉਣਗੇ ਲੋੜਵੰਦ ਗਰੀਬ। ਤੇ ਸਾਡੇ ਪਿੰਡਾਂ ਦੀ ਗਿਣਤੀ ਹੈ ਜਿਹੜੀ ਉਹ 13,000 ਦੇ ਲਗਭਗ ਆ। 13,000 ਯਾਨੀ 2000 ਘਰਾਂ ਨੂੰ ਲਾਈਏ ਤੇ ਇੱਕ ਘਰ ਵੀ ਨਹੀਂ ਆਉਂਦਾ, ਅੱਧਾ ਘਰ ਵੀ ਨਹੀਂ ਆਉਂਦਾ ਇੱਕ ਪਿੰਡ ਨੂੰ। 2000 ਘਰ ਇਹ ਰੱਖ ਕੇ ਬਹਿ ਗਏ ਆ। ਦੂਜੇ ਪਾਸੇ ਸਮਾਰਟਫੋਨਾਂ ਲਈ 10 ਕਰੋੜ ਰੁਪਈਆ ਰੱਖਿਆ। ਜੇ 5000 ਦਾ ਵੀ ਇੱਕ ਸਮਾਰਟਫੋਨ ਆਵੇ ਤੇ ਕਿੰਨੇ ਆਉਣਗੇ? ਮਾਤਰ 20,000। ਤੇ ਨੌਜਵਾਨ ਕੀ ਜਿਹੜੇ ਬੇਰੁਜ਼ਗਾਰ ਆ ਜਾਂ ਜਿਹੜੇ ਨੌਜਵਾਨ ਆ ਸਾਡੇ ਪੰਜਾਬ ਦੇ ਵਿੱਚ 20,000 ਹੀ ਆ। ਫਿਰ ਅੱਗੇ ਇਹਨਾਂ ਨੇ ਇੱਕ ਹੋਰ ਕੁਹਾੜੇ ਤੇ ਪੈਰ ਮਾਰਿਆ। ਉਹ ਇਹ ਆ ਜਿਹੜਾ ਗੈਰ ਟੈਕਸ ਵਾਲਾ ਹੁੰਦਾ, ਇਹਨਾਂ ਦਾ ਕੋਟਾ, ਮਾਲੀਏ ਦਾ ਕੋਟਾ ਹੁੰਦਾ ਜਿਹੜਾ, ਉਹ ਵੀ ਇਹਨਾਂ ਨੇ ਤਬਾਹ ਕਰ ਲਿਆ। 3000 ਕਰੋੜ ਰੁਪਈਆ। ਉਹ ਕਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹਨਾਂ ਨੇ ਜਿਹੜੀ ਡਿਊਟੀ ਹੈ, ਜਿਹੜੀਆਂ ਰਜਿਸਟਰੀਆਂ ਤੇ ਡਿਊਟੀ ਲੱਗਦੀ ਹੈ, ਉਹ 9 ਤੋਂ ਘਟਾ ਕੇ 6% ਕਰ ਦਿੱਤੀ, ਜਿਹਦੇ ਚ 3000 ਕਰੋੜ ਰੁਪਈਆ ਇਹਨਾਂ ਨੂੰ ਘਾਟਾ ਉਹ ਪੈ ਜਾਣਾ। ਜਦਕਿ ਚਾਹੀਦਾ ਇਹ ਸੀਗਾ ਕਿ ਗਰੀਬਾਂ ਦੀ ਘਟਾ ਦਿੰਦੇ, ਬੇਸ਼ੱਕ ਮਾੜੇ ਮਾਤੜ ਦੀ ਰਜਿਸਟਰੀ ਦੀ ਫੀਸ ਘਟਾ ਦਿੰਦੇ, ਭਾਵੇਂ 0 ਕਰ ਦਿੰਦੇ, ਪਰ ਜਿਹੜੇ 5-5 ਲੱਖ ਦੇ ਫਲੈਟਾਂ ਦੇ ਸੌਦੇ ਕਰਦੇ ਆ, 5-5 ਕਰੋੜਾਂ ਦੇ ਫਲੈਟਾਂ ਦੇ ਸੌਦੇ ਕਰਦੇ ਆ, ਉਹਨਾਂ ਤੇ ਲੱਗਣੀ ਚਾਹੀਦੀ ਸੀ। ਦੂਜੇ ਪਾਸੇ ਸਭ ਤੋਂ ਵੱਡਾ ਧੱਕਾ ਹੋਇਆ ਰਾਜ ਕਰਨਵੀਰ ਜੀ ਬੇਰੁਜ਼ਗਾਰਾਂ ਦੇ ਨਾਲ। ਉਹਨਾਂ ਨੂੰ ਕਹਿੰਦੇ ਕਿ ਆਪਣੀ ਗੱਡੀ ਆਪਣਾ ਰੁਜ਼ਗਾਰ। ਗੱਡੀ ਕਿਹੜੀ ਹੈ? ਕਹਿੰਦੇ ਮੋਟਰਸਾਈਕਲ ਤੇ ਕੈਬਨ ਲਾ ਦੇਣਾ, ਸਵਾਰੀਆਂ ਬਿਠਾਈਆਂ, ਜਿੱਦਾਂ ਈ-ਰਿਕਸ਼ਾ ਚੱਲਦੇ ਆ, ਤੁਸੀਂ ਆਪਣੀ ਗੱਡੀ ਆਪਣਾ ਰੁਜ਼ਗਾਰ ਚਲਾਓ। ਉਹਦੇ ਲਈ ਇਹਨਾਂ ਨੇ 50 ਕਰੋੜ ਰੁਪਏ ਦਾ ਬੰਦੋਬਸਤ ਕਰ ਦਿੱਤਾ। ਦੂਜੀ ਗੱਲ ਇਹ ਹੈ ਕਿ ਦੇਖੋ ਇਹਨਾਂ ਨੇ ਸਭ ਤੋਂ ਵੱਡਾ ਨਾਰਾ ਲਾਇਆ ਸੀ ਤੇ ਸ਼ਿੱਦਤ ਦੇ ਨਾਲ ਨਾਰਾ ਲਾਇਆ ਸੀਗਾ ਬੇਰੁਜ਼ਗਾਰੀ ਦਾ, ਕਿ ਅਸੀਂ ਕੋਈ ਬੇਰੁਜ਼ਗਾਰ ਨਹੀਂ ਰਹਿਣ ਦੇਣਾ। ਹੁਣ ਦੇਖੋ ਇਹ ਤੇ ਆਪਾਂ ਨੂੰ ਵੀ ਪਤਾ ਕਿ ਹਰੇਕ ਘਰ ਦੇ ਵਿੱਚ ਇੱਕ ਨੌਕਰੀ ਇੱਕੋ ਸੱਟੇ ਦੇਣੀ ਅਸੰਭਵ ਹੈ, ਪਰ ਇਹਨਾਂ ਨੇ ਇਹ ਕਿਹਾ ਸੀਗਾ ਕਿ ਜਿਹਨੂੰ ਨੌਕਰੀ ਨਹੀਂ ਮਿਲੇਗੀ ਜਦ ਤੱਕ ਉਹਨੂੰ ਅਸੀਂ 3500 ਰੁਪਇਆ ਬੇਰੁਜ਼ਗਾਰੀ ਭੱਤਾ ਦੇਵਾਂਗੇ। ਤੇ ਕਮਾਲ ਦੀ ਗੱਲ ਆ ਰਾਜ ਕਰਨਵੀਰ ਸਿੰਘ ਜੀ, 1 ਵੀ ਰੁਪਇਆ ਹਾਲ ਦੀ ਘੜੀ ਇਹਨਾਂ ਨੇ ਐਲਾਨਿਆ ਨਹੀਂ ਬੇਰੁਜ਼ਗਾਰੀ ਭੱਤੇ ਲਈ। ਯਾਨੀ ਜਿਹੜੇ ਬੇਰੁਜ਼ਗਾਰ ਆ ਉਹ ਵਿਲਕਦੇ ਰਹਿ ਗਏ, ਕਲਪਦੇ ਰਹਿ ਗਏ। ਉਂਝ ਬੜੀ ਉਮੀਦ ਸੀ, ਉੱਚੀ ਦੁਕਾਨ ਫੀਕਾ ਪਕਵਾਨ ਵਾਲੀ ਗੱਲ ਆ, ਤੇ ਲੋਕਾਂ ਨੂੰ ਬਹੁਤ ਉਮੀਦ ਸੀਗੀ, ਪਰ ਉਹ ਗੱਲ ਨਹੀਂ ਬਣੀ। ਪਰ ਫਿਰ ਵੀ ਕੁਛ ਮਾਮਲਿਆਂ 'ਚ ਇਹਨਾਂ ਨੇ ਕੋਸ਼ਿਸ਼ ਚੰਗੀ ਕੀਤੀ ਆ। ਪਰ ਆ ਜਿਹੜੇ ਕੁਛ ਪੈਂਤੜੇ ਆ, ਇਹਨਾਂ ਦੇ ਜਿਹੜੇ ਪੈਂਤੜੇ ਆ, ਉਹਨਾਂ ਨੂੰ ਵੇਖ ਕੇ ਇਉਂ ਲੱਗਦਾ ਕਿ ਇਹ ਪੈਂਤੜੇ ਆ ਜਿਹੜੇ ਦਰਅਸਲ ਇਹ ਗਲੀਆਂ ਛੱਡ ਕੇ ਮਟਰ ਪਨੀਰ ਪਤਲੀ ਗਲੀ ਥਾਨੀ ਨਿਕਲਣ ਦਾ ਰਸਤਾ, ਮੁੱਦਿਆਂ ਨੂੰ ਥੋੜਾ ਜਿਹਾ ਹੱਥ ਵੀ ਪਾ ਲਿਆ, ਸੱਚੇ ਵੀ ਹੋ ਗਏ, ਪਰ ਕੀਤਾ ਵੀ ਕੱਖ ਨਹੀਂ। ਜੀ। ਤੇ ਬਾਕੀ ਇਹ ਵੀ ਇਦਾਂ ਤਾਂ ਨਹੀਂ ਕਰਨਗੇ ਜਿੱਦਾਂ ਸੈਂਟਰ ਕਰਦੀ ਰਹੀ ਆ,
ਵੀ ਬਜਟ 'ਚ ਕੁਛ ਨਹੀਂ ਤੇ ਬਾਅਦ ਦੇ ਵਿੱਚ ਹੌਲੀ ਹੌਲੀ ਨੋਟੀਫਿਕੇਸ਼ਨ? ਦੇਖੋ ਇਹ ਹੋ ਸਕਦਾ ਹੁਣ ਬਾਲੀਆਂ ਗੱਲਾਂ ਤੇ ਜਿਹੜੀਆਂ ਉਹ ਬਾਅਦ ਦੇ ਵਿੱਚ ਹੀ ਸਪਸ਼ਟ ਹੁੰਦੀਆਂ ਕਿਉਂਕਿ ਬਜਟ ਦੇ ਵਿੱਚ ਐਲਾਨ ਹੀ ਹੁੰਦੇ ਆ। ਉਹ ਐਲਾਨ ਅੱਗੇ ਜਾ ਕੇ ਕਿੰਨੇ ਕੁ ਨੇਪਰੇ ਚੜ੍ਹਦੇ ਆ, ਕਿੰਨੀ ਕੁ ਰਕਮ ਉਹ ਜਿਹੜੀ ਰਾਖਵੀਂ ਹੁੰਦੀ ਆ, ਕਿੱਥੇ ਕਿੱਥੇ ਲੱਗਦੀ ਆ, ਕਿਹੜੀ ਕਿਹੜੀ ਚੀਜ਼ ਦਾ ਨੋਟੀਫਿਕੇਸ਼ਨ ਜਾਰੀ ਹੁੰਦਾ, ਨੋਟੀਫਾਈਡ ਹੁੰਦੀ ਆ, ਉਹ ਤੇ ਬਾਅਦ ਚ ਪਤਾ ਲੱਗਦਾ। ਇਹ ਤੇ ਐਲਾਨ ਹੀ ਹੈ ਨਾ, ਤਜਵੀਜ਼ ਰੱਖੀ ਹੈ ਨਾ ਹਾਲ ਦੀ ਘੜੀ। ਪਰ ਜੋ ਕਰਜ਼ੇ ਵਾਲਾ ਹੈ ਨਾ, ਕਰਜ਼ੇ ਵਾਲਾ ਮਸਲਾ ਤੇ ਇੰਨਾ ਗੁੰਝਲਦਾਰ ਹੋ ਗਿਆ। ਰਾਜ ਕਰਨਵੀਰ ਸਿੰਘ ਜੀ ਇਹ ਸਪਸ਼ਟ ਹੀ ਨਹੀਂ ਕਰ ਸਕੇ ਕਿ ਇਹਨਾਂ ਨੇ ਸਕੀਮ ਦੇਣੀ ਕਿਹਨੂੰ ਆ। ਮਸਲਨ ਇੱਕ 5 ਕਿੱਲੇ ਵਾਲਾ ਇਹ ਕਹੀ ਜਾਂਦੇ ਜੀ ਅਸੀਂ ਉਹਦਾ 2 ਲੱਖ ਤੱਕ ਦਾ ਕਰਜ਼ਾ ਮਾਫ ਕਰ ਦੇਣਾ। ਜੇ ਹੁਣ 2 ਲੱਖ ਦਾ ਮੰਨ ਕੇ ਚੱਲੀਏ ਤੇ ਜਿਹਦਾ ਹੁਣ 3 ਲੱਖ ਆ, ਮੰਨ ਲਓ 1 ਲੱਖ ਰੁਪਇਆ ਵਧਿਆ, ਕੀ ਉਹਦਾ ਬਿਲਕੁਲ ਹੀ ਕਰਜ਼ਾ ਮਾਫ ਨਹੀਂ ਕਰਨਗੇ ਜਾਂ 3 ਲੱਖ ਚ 2 ਲੱਖ ਕਰਨਗੇ? ਇਹ ਸਭ ਤੋਂ ਵੱਡਾ ਸਵਾਲ ਹੈ। ਦੂਸਰੀ ਗੱਲ ਹੈ, ਮਚਲਕੇ ਖਾਤੇ ਆਪਣੇ ਬਹੁਤੇ ਪੰਜਾਬ ਦੇ ਵਿੱਚ ਮਚਲਕੇ ਖਾਤੇ ਤੋਂ ਭਾਵੇਂ ਕਿ ਤਕਸੀਮ ਨਹੀਂ ਹੋਈ ਹੁੰਦੀ, ਜ਼ਮੀਨ ਵੰਡੀ ਹੁੰਦੀ ਹੈ, ਵੈਸੇ ਆਰਜੀ ਵੰਡ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਮਚਲਕੇ ਖਾਤਿਆਂ ਦਾ ਤੁਸੀਂ ਕੀ ਕਰੋਗੇ? ਉਹ ਵੀ ਅੱਧਾ ਅਧੂਰਾ ਕੰਮ ਆ। ਸੋ ਸਾਰੇ ਪਾਸੇ ਇਹਨਾਂ ਨੇ ਜਿਹੜੀ ਇਹ ਰਾਸ਼ੀ ਰੱਖੀ ਹੈ ਤੁੱਛ ਜੀ, ਉਹ ਵੀ ਸਾਰੇ ਪਾਸੇ ਗੁੰਝਲਾ ਪੈਦਾ ਕਰ ਗਈ ਹੈ। ਔਰ 1500 ਕਰੋੜ ਰੁਪਏ ਦੀ ਰਾਸ਼ੀ ਤੇ ਜਿਹੜਾ ਕਰਜ਼ਾ ਹੈ ਕਿਸਾਨਾਂ ਦੇ ਸਿਰ, ਮੇਰੇ ਖਿਆਲ ਦੇ ਨਾਲ ਉਹਦੀ 1 ਮਹੀਨੇ ਦੀ 2 ਮਹੀਨੇ ਦੀ ਪੂਰੇ ਕਰਜ਼ੇ ਦੀ ਵਿਆਜ ਵੀ ਨਹੀਂ ਹੋਣੀ। ਜੀ ਜੀ। ਅਗਲੀ ਮਿੰਟੋ ਜੀ ਗੱਲ ਕਰੀਏ ਵੀ ਦਿੱਲੀ ਨੋਇਡਾ ਦੀਆਂ ਸੜਕਾਂ ਦੇ ਉੱਤੇ ਹੁੰਦਾ ਰਿਹਾ ਗੈਂਗਰੇਪ, ਪੁਲਿਸ ਸੁੱਤੀ ਰਹੀ। ਦੇਖੋ ਪਹਿਲੀ ਗੱਲ ਤੇ ਰਾਜ ਕਰਨਵੀਰ ਸਿੰਘ ਜੀ ਇਹ ਬੜੀ ਦੁੱਖ ਦੇਣ ਵਾਲੀ ਆ ਕਿ ਹਾਲੇ 3-4 ਹਫ਼ਤੇ ਬੀਤੇ ਆ, ਇੱਥੇ ਹੀ ਇੱਕ ਗੈਂਗਰੇਪ ਹੋਇਆ ਸੀਗਾ। ਕੁੜੀ ਨੂੰ ਇਸੇ ਤਰ੍ਹਾਂ ਹੀ ਚੁੱਕਿਆ ਗਿਆ, ਚੁੱਕ ਕੇ ਇੱਥੇ ਲਿਆਂਦਾ ਗਿਆ, ਸੁੰਨਸਾਨ ਜਗ੍ਹਾ ਤੇ ਉਹਦੇ ਨਾਲ ਦਰਿੰਦਗੀ ਕੀਤੀ ਗਈ, ਬਾਅਦ ਦੇ ਵਿੱਚ ਉਹਨੂੰ ਕੋਹ ਕੇ ਮਾਰ ਦਿੱਤਾ ਗਿਆ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਕੁੜੀ ਨਿਰਭਇਆ ਮਾਰੀ ਸੀਗੀ ਜੀ। ਬਹੁਤ ਬੁਰੀ ਤਰ੍ਹਾਂ ਉਹਨੂੰ ਮਾਰਿਆ ਗਿਆ। ਹੁਣ ਦੇਖੋ 3-4 ਹਫ਼ਤਿਆਂ ਬਾਅਦ ਫਿਰ ਉਸੇ ਤਰ੍ਹਾਂ ਦੀ ਉੱਥੇ ਹੀ ਘਟਨਾ ਵਾਪਰ ਜਾਣੀ, ਇਹ ਆਪਣੇ ਆਪ ਦੇ ਵਿੱਚ ਵਿਵਸਥਾ ਤੇ ਬਹੁਤ ਵੱਡਾ ਸਵਾਲ ਆ। ਇਸ ਔਰਤ ਨੂੰ ਚੁੱਕਿਆ ਗਿਆ ਔਰ ਚੁੱਕ ਕੇ ਕਾਰ ਦੇ ਵਿੱਚ ਸੁੱਟ ਲਿਆ ਗਿਆ। ਇਹ ਮੇਰੇ ਖਿਆਲ ਦੇ ਨਾਲ ਗੁੜਗਾਉਂ ਤੋਂ ਚੁੱਕੀ ਗਈ ਹੈ। ਉਸ ਤੋਂ ਬਾਅਦ ਗ੍ਰੇਟਰ ਨੋਇਡਾ ਦੇ ਵਿੱਚ ਲਿਆ ਕੇ ਇਹਦੇ ਨਾਲ ਰੇਪ ਕੀਤਾ ਗਿਆ। ਫਿਰ ਗੁੜਗਾਉਂ ਵੀ ਲਈ ਫਿਰਦੇ ਰਹੇ, ਯਾਨੀ 3 ਪ੍ਰਦੇਸ਼ ਲਾ ਲਓ, ਹਰਿਆਣਾ, ਦਿੱਲੀ, ਗ੍ਰੇਟਰ ਨੋਇਡਾ, ਯੂਪੀ ਦੇ ਵਿੱਚ ਆ। ਸੋ 3 ਸਟੇਟਾਂ ਦੇ ਵਿੱਚ ਘੁੰਮਦੇ ਰਹੇ ਔਰ ਉਹ ਜਗ੍ਹਾ ਜਿਹੜੀ ਕਿ ਬਿਲਕੁਲ ਦਿੱਲੀ ਦੇ ਨੱਕ ਹੇਠ ਆ, ਕਿਸੇ ਨੇ ਉਹਨਾਂ ਨੂੰ ਪੁੱਛਿਆ ਹੀ ਨਹੀਂ। ਔਰ ਘੰਟਿਆਂ ਬੱਧੀ ਉਹ ਦਰਿੰਦਗੀ ਕਰਦੇ ਰਹੇ ਸੜਕਾਂ ਤੇ, ਕਿਸੇ ਨੇ ਚੈੱਕ ਹੀ ਨਹੀਂ ਕੀਤੀ ਕਾਰ। ਫਿਰ ਬਾਅਦ ਦੇ ਵਿੱਚ ਜਦੋਂ ਕੁੜੀ 'ਚ ਸਾਹ ਸੱਤ ਖਤਮ ਹੋ ਗਏ, ਉਸ ਬੀਬੀ ਨੂੰ ਉਹਨਾਂ ਨੇ ਸੁੱਟ ਦਿੱਤਾ ਹਸਪਤਾਲ ਦੇ ਅੱਗੇ। ਤੇ ਕਿਸੇ ਬੰਦੇ ਨੇ ਜਦੋਂ ਜਾ ਕੇ ਵੇਖਿਆ ਕਿ ਇੱਥੇ ਜਿਉਂਦੀ ਆ, ਉਹਨੇ ਪਹਿਲਾਂ ਸਮਝਿਆ ਕਿ ਲਾਸ਼ ਆ। ਜਦੋਂ ਜਾ ਕੇ ਨੇੜੇ ਦੇਖਿਆ ਤੇ ਉਹਨੇ ਆਖਿਆ ਕਿ ਇੱਥੇ ਸਹਿਕਦੀ ਆ। ਉੱਥੇ ਕੋਲ PCR ਖੜੀ ਸੀ, ਆ ਜਿਹੜੀਆਂ PCR ਵੈਨਾਂ ਹੁੰਦੀਆਂ, ਉਹ ਭੱਜ ਕੇ PCR ਵੈਨ ਦੇ ਕੋਲ ਗਿਆ ਤੇ ਉਹਦੇ ਵਿੱਚ ਜਿਹੜੇ ਡਿਊਟੀ ਦੇ ਮੁਲਾਜ਼ਮ ਸੀ ਉਹ ਘਰਾੜੇ ਮਾਰਨ ਡਏ ਸਨ। ਉਸ ਬੰਦੇ ਨੇ ਹਿਲਾਇਆ, ਉਹ ਉੱਠੇ ਹੀ ਨਹੀਂ, ਉਹ ਬਾਹਰੋਂ ਆਵਾਜ਼ਾਂ ਮਾਰਦਾ ਰਿਹਾ, ਪਤਾ ਨਹੀਂ ਅੰਦਰ AC ਛੱਡਿਆ ਸੀ ਕੀ ਕਰਕੇ ਸੁੱਤੇ ਸੀਗੇ। ਵੈਸੇ ਵੀ ਮੌਸਮ ਦਿੱਲੀ ਦੇ ਵਿੱਚ ਅੱਜ ਕੱਲ੍ਹ ਠੰਡਾ, ਕਿਤੇ ਇਹੋ ਜਿਹੀ ਨੀਂਦ ਆਈ ਆ ਤੇ ਮੁੜ ਕੇ ਉਹਨਾਂ ਦੀ ਅੱਖ ਹੀ ਨਹੀਂ ਖੁੱਲੀ। ਉਸ ਮੁੰਡੇ ਨੇ ਫਿਰ ਕੀ ਕੀਤਾ ਕਿ ਉਹਨੇ ਫੋਟੋਆਂ ਖਿੱਚ ਲਈਆਂ ਸੁੱਤੇ ਪੈ ਦੀਆਂ। ਉਹ ਫੋਟੋਆਂ ਖਿੱਚ ਕੇ ਉਹਨੇ ਇਹਨਾਂ ਦੇ ਅਫਸਰਾਂ ਨੂੰ ਜਿਹੜੀਆਂ ਉਹ ਨਾਲ ਦੀ ਨਾਲ ਸੈਂਡ ਕੀਤੀਆਂ ਕਿ ਆ ਦੇਖ ਲਓ ਤੁਹਾਡੀ ਕਰਤੂਤ, ਜਨਾਨੀ ਇੱਥੇ ਮਰਨਾਊ ਪਈ ਹੈ। ਕਿਉਂਕਿ ਉਦੋਂ ਤੱਕ ਇਹ ਨਹੀਂ ਸੀ ਪਤਾ ਕਿ ਇਹ ਕਿਸ ਦਰਿੰਦਗੀ ਦਾ ਸ਼ਿਕਾਰ ਹੋਈ ਹੈ। ਬਾਅਦ ਦੇ ਵਿੱਚ ਫਿਰ ਉਹਨੂੰ ਜਦੋਂ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਡਾਕਟਰਾਂ ਨੇ ਕਿਹਾ ਕਿ ਇਹਦੇ ਨਾਲ ਤੇ ਬਹੁਤ ਭੈੜੀ ਹੋਈ ਆ। ਹੁਣ ਉਹ ਜਿਹੜੇ ਪੁਲਿਸ ਵਾਲੇ ਆ ਉਹਨਾਂ ਨੂੰ ਪੁਲਿਸ ਨੇ ਲਾਈਨ ਹਾਜ਼ਰ ਕਰ ਦਿੱਤਾ। ਦੋਸ਼ੀਆਂ ਦੇ ਖਿਲਾਫ ਜਿਹੜਾ ਉਹਨਾਂ ਨੇ ਕੇਸ ਦਰਜ ਕਰ ਲਿਆ। ਹੁਣ ਦੇਖੋ ਰਾਜ ਕਰਨਵੀਰ ਸਿੰਘ ਜੀ, ਇਹ ਕਿੱਡੀ ਚੋਰ ਭਲਾਈ ਹੈ ਕਿ ਅਸੀਂ ਕਾਰਵਾਈ ਕਰ ਦਿੱਤੀ ਹੈ। ਇਹ ਕਿਹੜੀ ਕਾਰਵਾਈ ਹੋਈ ਕਿ ਇੱਕ ਬੰਦਾ ਰਿਸ਼ਵਤ ਲੈਂਦਾ ਫੜਿਆ ਗਿਆ ਤਾਂ ਉਹਨੂੰ ਪੁਲਿਸ ਨੇ ਜੀ ਲਾਈਨ ਹਾਜ਼ਰ ਕਰਤੇ। ਜੇ ਕੋਈ ਕਿਸੇ ਦੇ ਥੱਪੜ ਮਾਰੇ, ਕੋਈ ਕੰਪਲੇਂਟ ਕਰਦੇ, ਕਹਿੰਦੇ ਜੀ ਅਸੀਂ ਲਾਈਨ ਹਾਜ਼ਰ ਕਰ ਦਿੱਤਾ। ਤੇ ਲਾਈਨ ਹਾਜ਼ਰ ਕੋਈ ਕਾਲੇ ਪਾਣੀ ਦੇ ਵਿੱਚ ਆ? ਲਾਈਨ ਹਾਜ਼ਰ ਜ਼ਿਲ੍ਹਾ ਪੁਲਿਸ ਲਾਈਨ ਹੁੰਦੀ ਹੈ, ਉੱਥੇ ਹੈਡਕੁਆਟਰ, ਉੱਥੇ ਜਾ ਕੇ ਬਹਿ ਜਾਂਦੇ ਹੋਰ 4 ਦਿਨਾਂ ਨੂੰ ਫਿਰ ਕੋਈ ਥਾਣਾ ਅਲਾਉਟ ਹੋ ਜਾਂਦਾ। ਇਸ ਤਰ੍ਹਾਂ ਦੀ ਜਿਹੜੀ ਲਾਪਰਵਾਹੀ, ਜਿਹੜੀ ਕਿ ਬਹੁਤ ਵੱਡਾ ਨੁਕਸਾਨ ਕਰਾ ਗਈ। ਹੋ ਸਕਦਾ ਸੀ ਜੇ PCR ਵਾਲੇ ਜਾਗਦੇ, ਦੋਸ਼ੀ ਫੜੇ ਜਾਂਦੇ, ਚਲੋ ਦਰਿੰਦਗੀ ਤਾਂ ਨਾ ਰੁਕਦੀ, ਹੋ ਸਕਦਾ ਸੀ ਦੋਸ਼ੀ ਮੌਕੇ ਤੇ ਫੜੇ ਜਾਂਦੇ, ਪਰ ਉਹ ਸੁੱਤੇ ਰਹੇ। ਤਾਂ ਉਹਨਾਂ ਦੀ ਅਣਗਹਿਲੀ ਦੀ ਸਜ਼ਾ ਕੀ ਬਣਦੀ ਹੈ ਕਿ ਉਹਨਾਂ ਨੂੰ ਜੀ ਪੁਲਿਸ ਨੇ ਲਾਈਨ ਹਾਜ਼ਰ ਕਰ ਦਿੱਤਾ। ਮੇਰੇ ਖਿਆਲ ਦੇ ਨਾਲ ਜਿਹੜਾ ਪੁਲਿਸ ਦਾ ਕੰਮ ਕਰ ਰਿਹਾ, ਪੁਲਿਸ ਦਾ ਕੰਮ ਕਰਦੇ ਇਹੋ ਜਿਹਾ ਰਾਜ ਕਰਨਵੀਰ ਸਿੰਘ ਜੀ, ਜੇ ਕਿਸੇ ਦੀ ਚੋਰੀ ਹੋ ਜਾਵੇ, ਕੋਈ ਚੋਰੀ ਕਰਨ ਦੀ ਰਿਪੋਰਟ ਲਿਖਾਉਣ ਜਾਵੇ, ਤੇ ਉਹਨੂੰ ਕਹਿੰਦੇ ਕਿ ਜਾਂ ਪਹਿਲਾਂ ਸਟੇਸ਼ਨਰੀ ਫੜ ਕੇ ਲਿਆ, ਕਾਗਜ਼ ਫੜ ਕੇ ਲਿਆ, ਪੈਨ ਫੜ ਕੇ ਲਿਆ, ਫਿਰ ਲਿਖਦੇ ਆ। ਜੇ ਕਿਸੇ ਦੇ ਨਾਲ ਕੁੱਟਮਾਰ ਹੋ ਜਾਵੇ
तो कुटमार की रफ्त लिखाउण जावे। वो कहंदे कि चल कोई नहीं, तू ते हੱਡ तड़ा के आई गया, इस तरह कर पहले साडी मालिश कर। बहुत थावां ते होई है। साडे इत्थे पंजाब दे अंमृतसरों इस तरह की एक फोटो आई सी, तो थाणेदार एक जिहड़ा वो गोडे घटाउंदा पिया सीगा, ਜਿਹੜਾ शिकायत करता सी, ਉਹਨੂੰ ਕਿਸੇ ने कुट्टिया, शिकायत लिखाउण आया, वो कहंदा शिकायत बाद च लिखांगे, हुण तैनूं तो ਜਿਹੜੀਆਂ ਪੈਣੀਆਂ ਸੀ पै गईयां, थोड़ी जी मालिश कर मेरी। ਉਹ ਸਾਰੀਆਂ फोटोआं वायरल होईयां। इस ਤੋਂ इलावा इस तरह के बंदे भी बैठे आ ਜਿਹੜੇ जिद्दी मर्जी दरिंदगी हो जाए ते आउंदिਆਂ ਨੂੰ ਕਹਿੰਦੇ ਕੋਈ नहीं तेरी लिखदे आ, रब इस तरह कर, पहले उधर होटल तो लस्सी फड़ के लिया, रात पीती बहुत है, गर्मी बड़ी है, फिर बाद च लिखदे आ। सो इस तरह का पुलिस का रवैया रहिंदा है। इस रवैये लई मेरे ख्याल दे नाल ਜਿਹੜੇ ਹੇਠਲੇ ਪੱਧਰ ਦੇ ਰਾਜ ਕਰਨ ਦੀ ਸੀ, ਇਹ ਘੱਟ ਜ਼ਿੰਮੇਵਾਰ ਹੈ। ਘੱਟ ਜ਼ਿੰਮੇਵਾਰ ਇਸ ਕਰਕੇ ਆ ਕਿਉਂਕਿ ਜਿਹੜੇ ਇਹਨਾਂ ਦੇ ਉੱਤੇ ਬੈਠੇ ਆ ਉਹ ਉਤਲੇ ਆ, ਜਿਹੜੇ ਉਹ ਨਿਕਲਦੇ ਆ ਸਿਆਸਤਦਾਨਾਂ ਦੇ ਕੱਛੇ ਦੀ ਜੇਬ ਦੇ ਵਿੱਚੋਂ। ਜਿੰਨਾ ਚਿਰ ਡੀਜੀਪੀ ਇਸ ਤਰ੍ਹਾਂ ਸਿਫਾਰਸ਼ੀ ਲੱਗਦੇ ਰਹਿਣਗੇ, ਉਸ ਤਰ੍ਹਾਂ ਉਹਨਾਂ ਚਿਰ ਇਸ ਵਿਵਸਥਾ ਦੇ ਸੁਧਰਨ ਦੀ ਆਸ ਉਮੀਦ ਹੈ ਨਹੀਂ, ਜਿੰਨਾ ਚਿਰ ਪੁਲਿਸ ਦੀ ਵਿਵਸਥਾ ਠੀਕ ਨਹੀਂ ਹੁੰਦੀ। ਇਸ ਭਾਰਤ ਦੇ ਵਿੱਚ ਵਾਦਾਮਨੀ, ਗੁੰਡਾਗਰਦੀ, ਬੁਰਸ਼ਾਗਰਦੀ ਔਰ ਦਰਿੰਦਗੀ, ਇਹ ਸਾਰੀਆਂ ਚੀਜ਼ਾਂ ਕਦੇ ਨਹੀਂ ਰੁਕਣਗੀਆਂ। ਜੀ 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 ਬਿਲਕੁਲ। ਅਤੇ ਅਗਲੀ ਮਿੰਟੂ ਜੀ ਆਪਾਂ ਗੱਲ ਕਰਦੇ ਵੀ ਮਹਾਰਾਸ਼ਟਰ ਦੇ ਵਿੱਚ ਹਰ ਵਾਰੇ 11,000 ਬੱਚੇ ਕੁਪੋਸ਼ਣ ਨਾਲ ਮਰ ਰਹੇ ਆ। ਅਦਾਲਤ ਨੇ ਪਾਈ ਆ ਹੁਰਦੂ ਲਾਹਨਤ। ਦੇਖੋ, ਜਿੰਨੀਆਂ ਮਰਜ਼ੀ ਇਹਨਾਂ ਨੂੰ ਲਾਹਨਤਾਂ ਪਾ ਲਓ, ਇਹ ਤੇ ਲਾਹਨਤ ਪ੍ਰੂਫ ਲੋਕ ਆ। ਇਹਨਾਂ ਨੂੰ ਲਾਹਨਤਾਂ ਦੇ ਨਾਲ ਕੀ ਆ? ਇਹ ਤੇ ਉਹ ਲੋਕ ਆ ਜਿਹੜੇ ਕਹਿ ਦਿੰਦੇ ਆ ਕਿ ਦੋ ਪਈਆਂ ਵਿਸਰ ਗਈਆਂ, ਧਨ ਮੇਰਾ ਸਰੀਰ ਜਿਹਨੇ ਚੱਲ ਲਈਆਂ। ਇਹ ਇਹਨਾਂ ਚੀਜ਼ਾਂ ਤੋਂ ਜੇ ਝਿਜਕਦੇ ਹੋਣ, ਇਹਨਾਂ ਚੀਜ਼ਾਂ ਨੂੰ ਇਹ ਸੀਰੀਅਸਲੀ ਲੈਂਦੇ ਹੋਣ, ਤੇ ਇਸ ਮੁਲਕ ਦਾ ਬੇੜਾ ਇਹਨਾਂ ਦਾ ਕਿਉਂ ਗਰਕਦਾ? ਆ ਸਾਡੀ ਇੱਥੋਂ ਦੀ ਸਰਕਾਰ ਸੀ, ਉਹਨੂੰ ਇੰਨੀਆਂ ਝਾੜਾਂ ਪਈਆਂ ਪਿਛਲੇ 2-3 ਸਾਲਾਂ 'ਚ, ਅਦਾਲਤਾਂ ਨੇ ਇੰਨੀਆਂ ਝਾੜਾਂ ਪਾਈਆਂ। ਮੇਰੇ ਖਿਆਲ ਦੇ ਨਾਲ ਜੇ ਕੋਈ ਮਾੜਾ ਮੋਟਾ ਵੀ ਬੰਦਾ ਸੰਜੀਦਾ ਹੋਵੇ ਤੇ ਉਹ ਛੱਡ ਛਡਾ ਕੇ ਪਾਸੇ ਹੋ ਜਾਵੇ। ਤੇ ਇੰਨੀ ਬਦਖੋਈ ਦੇ ਨਾਲ ਉਹਦੇ ਚੰਗਾ ਕਿ ਚੁੱਪ ਕਰਕੇ ਆਪਣਾ ਕੋਈ ਕੰਮ ਕਰ ਹੋਰ ਤੋੜ ਲਈਏ। ਇੱਥੋਂ ਤੱਕ ਇੱਕ ਵਾਰੀ ਹਾਈ ਕੋਰਟ ਨੇ ਆ ਦਿੱਤਾ ਸੀ ਕਿ ਤੁਹਾਡਾ ਜੇ ਬੱਸ ਚੱਲਦਾ ਹੋਵੇ ਤੇ ਤੁਸੀਂ ਤੇ ਸੈਕਟਰੀਏਟ ਦੇ ਵਿੱਚ ਠੇਕੇ ਖੋਲ ਦਿਓ, ਏਡੇ ਤੁਸੀਂ ਹਲਕੇ ਹੋਏ ਪਏ ਹੋ। ਪਰ ਸਾਡੀ ਸਰਕਾਰ ਉਹੀ ਕਈ, ਉਹੀ ਕੁਹਾੜਾ, ਉਹੀ ਤੁੰਤਨੀ ਦੇ ਰਾਗ। ਇਹ ਲੋਕ ਜਿਹੜੇ ਆ ਇਹ ਨਹੀਂ ਇਹਨਾਂ ਚੀਜ਼ਾਂ ਨੂੰ ਮੰਨਦੇ। ਅਸੀਂ ਮੰਨਦੇ ਆ ਕਿ ਫਲਾਣੇ ਨੂੰ ਲਾਹਨਤ ਪਈ, ਫਲਾਣੇ ਨੂੰ ਫਟਕਾਰ ਪਈ, ਇਸ ਤਰ੍ਹਾਂ ਹੋ ਜੂ, ਹੁਣ ਉਸ ਤਰ੍ਹਾਂ ਹੋ ਜੂ। ਇਹ ਸਾਡੀਆਂ ਹੀ ਉਮੀਦਾਂ, ਸਾਡੇ ਕਿਆਫੇ ਆ। ਮਹਾਰਾਸ਼ਟਰ ਦੇ ਵਿੱਚ 11,000 ਬੱਚੇ ਇੱਕ ਸਾਲ ਦੇ ਵਿੱਚ ਮਰ ਜਾਂਦੇ ਆ, ਸਿਰਫ ਤੇ ਸਿਰਫ ਕਾਹਦੇ ਕਰਕੇ? ਕਿਉਂਕਿ ਉਹ ਕੁਪੋਸ਼ਣ ਦਾ ਸ਼ਿਕਾਰ ਹੁੰਦੇ ਆ। ਕੁਪੋਸ਼ਣ ਦਾ ਸ਼ਿਕਾਰ ਹੈ ਜਿਹੜੇ ਬੱਚੇ, ਉਹਨਾਂ ਦੇ ਵਿੱਚ ਕੁਛ ਇਹੋ ਜਿਹੇ ਆ ਜਿਹੜੇ ਜੰਮਣ ਤੋਂ ਪਹਿਲਾਂ ਹੀ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੇ, ਕਿਉਂਕਿ ਉਹਨਾਂ ਦੀਆਂ ਮਾਵਾਂ ਨੂੰ ਉਹ ਖੁਰਾਕ ਨਹੀਂ ਮਿਲਦੀ ਜਿਹੜੀ ਕਿ ਇੱਕ ਜੱਚੇ ਬੱਚੇ ਨੂੰ ਚਾਹੀਦੀ ਹੈ ਪ੍ਰੈਗਨੈਂਸੀ ਦੇ ਦੌਰਾਨ। ਔਰ ਕਮਾਲ ਦੀ ਗੱਲ ਇਹ ਆ ਰਾਜਕਰਮਜੀਤ ਸਿੰਘ ਜੀ, ਜਿਹੜੇ ਬੱਚੇ ਮਰਦੇ ਆ ਇਹ 0 ਤੋਂ 5 ਸਾਲ ਦੇ ਦਰਮਿਆਨ ਦੇ ਆ। 11,000 ਬੱਚੇ। ਇੱਕ ਡਾਕਟਰ ਆ ਜਿਹੜਾ ਇਸ ਚੀਜ਼ ਦੇ ਖਿਲਾਫ ਫਾਈਟ ਕਰਦਾ ਪਿਆ। ਤੁਸੀਂ ਹਿਸਾਬ ਲਾ ਲਓ, 2004 ਦੇ ਵਿੱਚ ਵੀ ਉਹਨੇ ਇੱਕ ਇਸ ਤਰ੍ਹਾਂ ਦੀ ਰਿਪੋਰਟ ਕੱਢ ਕੇ ਅਦਾਲਤ 'ਚ ਰੱਖੀ ਸੀ। ਉਦੋਂ ਵੀ ਇਹੋ ਹੀ ਡਰ ਸੀ। ਉਹ ਹੁਣ ਫਿਰ 13 ਸਾਲਾਂ ਬਾਅਦ ਉਹੀ ਰਿਪੋਰਟ ਕੱਢ ਕੇ ਹਾਈ ਕੋਰਟ ਦੇ ਅੱਗੇ ਬੈਠਾ। ਉਹ ਕਹਿੰਦਾ ਜੀ ਤੁਸੀਂ ਦੱਸੋ, ਤੁਸੀਂ ਉਦੋਂ ਵੀ ਕਿਹਾ ਸੀ ਕਿ ਇਹਦੇ ਲਈ ਕੋਸ਼ਿਸ਼ ਕਰੋ, ਇਸ ਤਰ੍ਹਾਂ ਬੱਚੇ ਨਹੀਂ ਮਰਨੇ ਚਾਹੀਦੇ। ਉਹ ਕਹਿੰਦਾ ਜੀ ਆ ਚੱਕੋ, ਆ ਹੁਣ ਦੀ ਰਿਪੋਰਟ ਆ, 11,000 ਬੱਚਾ ਹਰੇਕ ਵਾਰ ਇੱਥੇ ਮਰ ਜਾਂਦਾ। ਫਿਰ ਹਾਈ ਕੋਰਟ ਨੇ ਗੱਲ ਕਹੀ, ਉਹਨੇ ਆਖਿਆ ਕਿ ਹੁਣ ਇਸ ਤਰ੍ਹਾਂ ਕੰਮ ਨਹੀਂ ਚੱਲਣਾ। ਜੇ ਤੇ ਤੁਸੀਂ ਹਾਲਾਤ ਸੁਧਾਰ ਲਏ, 14 ਅਗਸਤ ਤੱਕ ਅਸੀਂ ਰਿਪੋਰਟ ਤੁਹਾਡੀ ਚੈੱਕ ਕਰਾਂਗੇ। ਜੇ ਤੁਹਾਡਾ ਰਿਪੋਰਟ ਕਾਰਡ ਅੱਗੇ ਨਾਲੋਂ ਨਾ ਸੁਧਰਿਆ ਹੋਇਆ ਤੇ ਫਿਰ ਭਾਈ ਅਸੀਂ ਕੋਈ ਹੋਰ ਹੀਲਾ ਵਸੀਲਾ ਕਰਾਂਗੇ। ਉਸ ਤਰ੍ਹਾਂ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਰਿਹਾ ਰਾਜਕਰਮਵੀਰ ਸਿੰਘ ਜੀ, ਸਾਡੇ ਇੱਥੇ ਭਾਰਤ ਦੇ ਵਿੱਚ ਹਰੇਕ ਵਰੇ 10 ਲੱਖ ਬੱਚਾ ਭੋਜਨ ਦੀ ਥੁੜ ਤੋਂ ਮਰ ਜਾਂਦਾ। 0 ਤੋਂ 5 ਸਾਲ ਦੀ ਉਮਰ ਦੇ ਦਰਮਿਆਨ 10 ਲੱਖ ਬੱਚਾ ਸਿਰਫ ਤੇ ਸਿਰਫ ਪ੍ਰਾਪਤ ਭੋਜਨ ਦੀ ਥੁੜ ਕਾਰਨ ਉਹ ਮਰ ਜਾਂਦਾ। ਔਰ ਜੇ ਆਪਾਂ ਆਲਮੀ ਪੱਧਰ ਤੇ ਗੱਲ ਕਰੀਏ, ਪਾਕਿਸਤਾਨ ਦੇ ਵਿੱਚ 1,000 ਪਿੱਛੇ ਮੇਰੇ ਖਿਆਲ ਦੇ ਨਾਲ 109 ਬੱਚੇ ਮਰਦੇ ਆ। ਨਾਈਜੀਰੀਆ ਦੇ ਵਿੱਚ 183, ਮੈਕਸੀਕੋ ਦੇ ਵਿੱਚ 29, ਭਾਰਤ ਦੇ ਵਿੱਚ 93 ਬੱਚੇ ਮਰ ਜਾਂਦੇ ਆ 1,000 ਦੇ ਪਿੱਛੇ। ਕਿਉਂਕਿ ਇਹਦੀ ਆਬਾਦੀ ਜ਼ਿਆਦੀ ਹੈ, ਇਹਦਾ ਮਤਲਬ ਕਿ ਇੱਥੇ ਸਭ ਤੋਂ ਜ਼ਿਆਦੀਆਂ ਮੌਤਾਂ ਹੁੰਦੀਆਂ, ਕਿਉਂਕਿ ਦੂਜੇ ਮੁਲਕ ਹੈ ਜਿਹੜੇ ਉਹਨਾਂ ਦੀ ਆਬਾਦੀ ਘੱਟ ਆ। ਵੈਸੇ ਭਾਵੇਂ 1,000 ਦੇ ਪਿੱਛੇ ਉਹਨਾਂ ਦੀ ਰੇਸ਼ੋ ਜ਼ਿਆਦੀ ਹੈ, ਕਿਉਂਕਿ ਇੱਥੇ ਆਬਾਦੀ ਬਹੁਤ ਆ, ਇਸ ਕਰਕੇ ਮੌਤਾਂ ਦਾ ਅੰਕੜਾ ਜਿਹੜਾ ਭਾਰਤ ਦਾ ਸਭ ਤੋਂ ਜ਼ਿਆਦਾ। ਹੁਣ ਇਹਨੂੰ ਰੋਕਣਾ ਕਿਵੇਂ ਆ? ਜਿਨ੍ਹਾਂ ਲੋਕਾਂ ਦੇ ਮੋਢਿਆਂ ਤੇ ਜ਼ਿੰਮੇਵਾਰੀ ਹੈ ਉਹਨਾਂ ਨੇ ਕਦੇ ਇਸ ਨੂੰ ਗੰਭੀਰਤਾ ਦੇ ਨਾਲ ਲਿਆ ਹੀ ਨਹੀਂ। ਉਹਨਾਂ ਦੇ ਏਜੰਡੇ ਤੇ ਗਾਂ ਹੈ, ਉਹਨਾਂ ਦੇ ਏਜੰਡੇ ਤੇ ਹਿੰਦੂ ਮੁਸਲਮਾਨ ਹੈ, ਉਹਨਾਂ ਦੇ ਏਜੰਡੇ ਤੇ ਝੂਠ ਆ, ਕੂੜ ਆ, ਫਰੇਬ ਆ, ਛਲ ਆ, ਕਪਟ ਆ, ਵੱਡੇ ਵੱਡੇ ਦਾਅਵੇ ਆ। ਮੇਰੇ ਖਿਆਲ ਦੇ ਨਾਲ 20 ਅਰਬ ਦੇ ਕਰੀਬ ਇਸ਼ਤਿਹਾਰ ਦਿੱਤੇ ਇਹਨਾਂ ਨੇ
2 3 ਸਾਲਾਂ 'ਚ 20 ਅਰਬ ਦੇ ਕਰੀਬ ਕੇਂਦਰ ਸਰਕਾਰ ਵਾਲਿਆਂ ਨੇ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਕਿਸ ਪੱਧਰ ਦੀ ਹੁੰਦੀ ਹੈ। 7 ਲੱਖ ਕਰੋੜ ਰੁਪਈਆ ਹਰੇਕ ਸਾਲ, ਹਰੇਕ 2 ਸਾਲ ਬਾਅਦ, 3 ਸਾਲ ਬਾਅਦ ਇਹ ਕਾਰਪੋਰੇਟ ਨੂੰ ਦਾਨ ਕਰ ਦਿੰਦੇ ਆ। ਉਂਝ ਕਹਿੰਦੇ ਜੇ ਅਸੀਂ ਮਿਜ਼ਾਈਲਾਂ ਬਣਾ ਲਈਆਂ, ਅਸੀਂ ਉਪਗ੍ਰਹਿ ਬਣਾ ਲਏ, ਇਹ ਸਭ ਕੁਛ ਨੇ ਫਾਲਿਆ। ਮੈਂ ਅੱਗੇ ਵੀ ਕਹਿੰਦਾ ਹੁੰਦਾ, ਜੋ ਜਗਸੀਰ ਜੀ ਦਾ ਜਿਵੇਂ ਕਹਿੰਦਾ ਹੁੰਦਾ ਕਿ ਬੰਦੇ ਮਾਰਨੇ ਨੂੰ ਬਣਾ ਲਈਆਂ ਮਿਜ਼ਾਈਲਾਂ ਤੇ ਨਰਮੇ ਦੀ ਸਾਥੋਂ ਸੁੰਡੀ ਨਾ ਮਰੀ। ਤੇ ਜਿੰਨਾ ਚਿਰ ਅਸੀਂ ਇਹ ਲੋਕ ਜਿਹੜੇ ਮਰਦੇ ਆ ਭੋਜਨ ਖੋਣੋਂ, ਦਵਾਈਆਂ ਖੋਣੋਂ, ਜਿੰਨਾ ਚਿਰ ਇਹ ਲੋਕ ਅਸੀਂ ਨਹੀਂ ਬਚਾਉਂਦੇ, ਉਹਨਾਂ ਚਿਰ ਜਿਹੜੀਆਂ ਸਾਡੀਆਂ ਪ੍ਰਾਪਤੀਆਂ ਉਹ ਠੀਕ ਪ੍ਰਾਪਤੀਆਂ, ਪਰ ਉਹਨਾਂ ਚਿਰ ਉਹ ਸੰਪੂਰਨ ਨਹੀਂ ਹੋ ਸਕਦੀਆਂ, ਉਹ ਅੱਧੀਆਂ ਅਧੂਰੀਆਂ ਰਹਿਣਗੀਆਂ। ਜੀ ਜੀ ਬਿਲਕੁਲ। ਮਿੰਟੂ ਜੀ, ਅਗਲੀ ਗੱਲ ਕਰੀਏ ਵੀ ਪੁਰਾਣੇ ਹਾਕਮਾਂ ਦੇ ਪਿਛਲਗੂ ਚੈਨਲ ਨੂੰ ਆਈ ਮੀਡੀਆ ਦੀ ਆਜ਼ਾਦੀ ਦੀ ਯਾਦ ਸ਼ਰੀਕੇ ਨੇ ਮਜ਼ਾਕ ਬਣਾਇਆ। ਦੇਖੋ ਸਮਾਂ ਹੈ ਨਾ ਜਿਹੜਾ ਉਹ ਰਾਜ ਕਰਨ ਵੀਰ ਜੀ ਆ ਜਾਂਦਾ ਕਦੇ ਨਾ ਕਦੇ ਜੀ। ਜਿਵੇਂ ਨਾ ਗੱਲ ਬਣੀ ਹੈ, ਇੱਕ ਨਾ ਫਿਲਮ ਸੀ ਇਰਾਦਾ, ਪੰਜਾਬ ਬੇਸਡ ਫਿਲਮ ਹੈ ਉਹ, ਪੰਜਾਬ ਦੀ ਸਮੱਸਿਆ ਤੇ ਕਿ ਕਿਸ ਤਰ੍ਹਾਂ ਪੰਜਾਬ ਨੂੰ ਜ਼ਹਿਰੀਲਾ ਬਣਾਇਆ ਜਾ ਰਿਹਾ ਪਾਣੀ ਪੱਖੋਂ, ਵੇਖਣੀ ਚਾਹੀਦੀ ਹੈ ਹਰੇਕ ਨੂੰ। ਉਹਦੇ ਚ ਨਾ ਨਸੂਰਦੀਨ ਸ਼ਾਹ ਇੱਕ ਸ਼ੇਰ ਬੋਲਦਾ, ਕੁਛ ਇਸ ਤਰ੍ਹਾਂ ਸੀਗਾ, ਉਹ ਕਹਿੰਦਾ ਕਿ ਜਲਤੇ घर को देखने वालों फूस का छप्पर आपका है, आग के पीछे तेज हवा आगे मुकद्दर आपका है, उसके कत्ल पे मैं भी चुप था, मेरी बारी अब आई, मेरे कत्ल पर आप भी चुप हो, अगला नंबर आपका है। तो इत्थे नंबर लग जाता है, चुप नहीं रहना चाहिए, बोलना चाहिए ਜਦੋਂ ਵੀ ਧੱਕਾ ਹੁੰਦਾ। ਉਹ ਜਿਹੜਾ ਚੈਨਲ ਸੀਗਾ ਸਾਰਿਆਂ ਨੂੰ ਪਤਾ ਹੀ ਹੈ ਕਿ ਉਹ ਕਿਹੜਾ ਚੈਨਲ ਸੀਗਾ। ਉਹਨੇ ਹਰੇਕ ਸਾਲ ਉੱਥੇ ਮੌਜਾਂ ਲੁੱਟੀਆਂ, ਮੇਲਾ ਲੁੱਟਿਆ। ਜਦੋਂ ਵੀ ਇਸ ਤਰ੍ਹਾਂ ਇਜਲਾਸ ਹੁੰਦਾ ਸੀਗਾ, ਹਰੇਕ ਇਜਲਾਸ ਦੇ ਵਿੱਚ ਲਾਈਵ ਕਰਨਾ, ਔਰ ਲਾਈਵ ਉਦੋਂ ਕਰਨਾ ਜਦੋਂ ਅਕਾਲੀ ਬੋਲਦੇ ਹੁੰਦੇ ਸਨ। ਜਦੋਂ ਕਾਂਗਰਸੀਆਂ ਦੀ ਵਾਰੀ ਆ ਜਾਣੀ ਤੇ ਉਹਨਾਂ ਨੇ ਬੱਤੀ ਬੰਦ ਕਰ ਦੇਣੀ, ਨੇਰ ਕਰ ਦੇਣਾ। ਤੇ ਐਸੀ ਨੇਰ ਕਰਦੀ ਉਹਨਾਂ ਦੀ ਸਾਲਾਂ ਤੱਕ ਚੱਲਦੀ ਰਹੀ, ਕਿਉਂਕਿ ਚੌਧਰ ਸੀ ਉਹਨਾਂ ਦੀ ਪੂਰੀ ਹਾਕਮਾਂ ਦਾ ਕਹਿ ਲਈਏ ਕਿ ਸਾਰਾ ਕੁਛ ਤਾਣਾ ਬਣਾ ਸੀਗਾ। ਹੁਣ ਐਤਕੀ ਬਾਜੀ ਪਲਟ ਗਈ ਜਦੋਂ ਇਹ ਸਰਕਾਰ ਨਵੀਂ ਆਈ। ਇਹਨਾਂ ਨੇ ਜਿਹੜੇ ਉਹਨਾਂ ਦੇ ਭੇਜੇ ਕੈਮਰਾਮੈਨ ਸੀਗੇ ਜਾਂ ਹੋਰ ਦੂਜੇ ਤੀਜੇ, ਉਹਨਾਂ ਨੂੰ ਬੇਰੰਗ ਚਿੱਠੀਆਂ ਨੂੰ ਮੋੜ ਦਿੱਤਾ, ਕਹਿੰਦੇ ਕਿ ਐਤਕੀ ਲਾਈਵ ਟੈਲੀਕਾਸਟ ਨਹੀਂ ਹੋਊਗਾ। ਉਹਨਾਂ ਨੂੰ ਚਿੜ ਆ ਗਈ, ਫਿਰ ਉਹਨਾਂ ਨੇ ਦੇ ਖਬਰ ਤੇ ਖਬਰ ਚਲਾਈ, ਮੀਡੀਆ ਦੀ ਆਜ਼ਾਦੀ ਤੇ ਹਮਲਾ, ਮੀਡੀਆ ਬਹੁਤ ਦਬਾਅ ਹੇਠ, ਇਸ ਤਰ੍ਹਾਂ ਦੇ ਸਲੋਗਨ ਚੇਤੇ ਆ ਗਏ ਲੋਕਾਂ ਦੇ ਮੂਹਰੇ। ਉਹ ਅਰਲੀ ਜੀ ਲਿਜਾ ਕੇ ਕਹਿੰਦੇ ਜੀ ਕੀ ਕਹਿਣਾ ਚਾਹੋਗੇ, ਮੀਡੀਆ ਦੀ ਆਜ਼ਾਦੀ ਤੇ ਹਮਲਾ ਹੋ ਗਿਆ। ਉਹ ਲੋਕ ਤੇ ਹੁਣ ਸਾਰਾ ਕੁਝ ਜਾਣਦੇ ਆ। ਅਗਲੇ ਗੱਲ ਵੱਖਰੀ ਹੈ, ਕਈ ਵਾਰੀ ਆਪਦੀ ਫੋਟੋ ਟੈਲੀਵਿਜ਼ਨ 'ਚ ਦੇਖਣ ਦਾ ਮਾਰਾ ਇੰਨਾ ਕੁ ਸਮਝੌਤਾ ਕਰ ਲੈਂਦਾ ਕਿ ਠੀਕ ਹੈ ਜੀ ਤੁਹਾਡੇ ਨਾਲ ਧੱਕਾ ਹੋ ਗਿਆ। ਖੈਰ ਇਹ ਚੀਜ਼ ਜਿਹੜੀ ਹੈ ਰਾਜਕਰਨਵੀਰ ਸਿੰਘ ਜੀ, ਇਹ ਇਹਨਾਂ ਨੂੰ ਆਪ ਅਹਿਸਾਸ ਕਰ ਲੈਣੀ ਚਾਹੀਦੀ ਹੈ। ਮੈਂ ਨਹੀਂ ਕਹਿੰਦਾ ਕਿ ਉਸ ਚੈਨਲ ਨਾਲ ਧੱਕਾ ਹੋਵੇ, ਮੈਂ ਨਹੀਂ ਕਹਿੰਦਾ ਕਿ ਕੈਪਟਨ ਅਮਰਿੰਦਰ ਸਿੰਘ ਉਹਨੂੰ ਹਾਸ਼ੀਏ ਤੇ ਕਰੇ। ਜੋ ਉਹਨਾਂ ਦੇ ਹੱਕ ਬਣਦੇ ਆ ਉਹਨੂੰ ਦੇ ਦੇਣੇ ਚਾਹੀਦੇ ਆ, ਪਰ ਉਹਦੇ ਲਈ ਇਹ ਹੈ ਕਿ ਪਹਿਲਾਂ ਇੱਕ ਬਰਾਬਰ ਦੀ ਪਾਲਿਸੀ ਲੈ ਆਂਦੀ ਜਾਵੇ। ਔਰ ਉਹਦੇ 'ਚ ਘੱਟੋ ਘੱਟ ਇਹ ਹੋਣਾ ਚਾਹੀਦਾ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਉੱਥੇ ਗਲਬਾ ਪਾਇਆ, ਦਰਬਾਰ ਸਾਹਿਬ ਦਾ ਕੀਰਤਨ ਵੀ ਇਹਨਾਂ ਨੇ ਤੇ ਆਪਦੇ ਲਈ ਰਾਖਵਾਂ ਕੀਤਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਵੇਂ ਸਿਰੇ ਤੋਂ ਤੈਅ ਹੋਣੀਆਂ ਚਾਹੀਦੀਆਂ। ਔਰ ਜਿੰਨੇ ਵੀ ਚੈਨਲ ਪੰਜਾਬ ਦੇ ਵਿੱਚ ਆਉਣਾ ਚਾਹੁੰਦੇ ਆ ਉਹਨਾਂ ਦਾ ਸਵਾਗਤ ਹੋਣਾ ਚਾਹੀਦਾ। ਹਰੇਕ ਦਾ ਜਿਹੜਾ ਹੱਕ ਹੈ, ਅਧਿਕਾਰ ਮਿਲਣਾ ਚਾਹੀਦਾ। ਪਰ ਇਸ ਚੈਨਲ ਨੂੰ ਥੋੜ੍ਹਾ ਜਿਹਾ ਮਹਿਸੂਸ ਕਰਨਾ ਚਾਹੀਦਾ ਕਿ ਲੋਕਾਂ ਨੇ ਤੁਹਾਡੇ ਤੇ ਬਹੁਤ ਯਕੀਨ ਕੀਤਾ ਸੀ ਜਦੋਂ ਤੁਸੀਂ ਨਵੇਂ ਆਏ, ਕੀਰਤਨ ਟੈਲੀਕਾਸਟ ਕਰਨ ਲੱਗੇ, ਕਿ ਲੋਕਾਂ ਨੇ ਤੁਹਾਨੂੰ ਪਲਕਾਂ ਤੇ ਬਿਠਾਇਆ, ਪੰਜਾਬੀਆਂ ਨੇ ਕਾਰੋਬਾਰ ਵੀ ਦਿੱਤਾ, ਸਿੱਖਾਂ ਨੇ ਬਹੁਤ ਇਹਨਾਂ ਨੂੰ ਆਮਦਨ ਵੀ ਕਰਾਈ। ਪਰ ਬਾਵਜੂਦ ਇਸ ਦੇ ਜਿਸ ਤਰੀਕੇ ਨਾਲ ਉਹ ਮੀਡੀਆ ਮਰਿਆਦਾ ਤੋਂ ਥਿੜਕਿਆ ਚੈਨਲ, ਅੱਜ ਉਹ ਆਪਣੀਆਂ ਲਿਖੀਆਂ ਆਪ ਹੀ ਭੋਗਦਾ ਪਿਆ। ਪਰ ਜਿਸ ਤਰੀਕੇ ਦੇ ਨਾਲ ਉਹਨੇ ਸ਼ਰੀਕਾਂ ਦਾ ਗਲਾ ਘੁੱਟਵਾਇਆ, ਉਹ ਵੀ ਆਪਣੇ ਆਪ ਦੇ ਵਿੱਚ ਮਿਸਾਲ ਹੈ ਕਿ ਕਿਸ ਤਰ੍ਹਾਂ ABP ਸਾਂਝਾ ਚੈਨਲ ਚੱਲਿਆ ਸੀ ਤੇ ਬੜਾ ਵਧੀਆ ਚੱਲਿਆ ਸੀ, ਉਹਨੂੰ ਗਾਇਬ ਕਰ ਦਿੱਤਾ, ਉਹਨੂੰ ਕੇਬਲ ਤੋਂ ਗਾਇਬ ਕਰ ਦਿੱਤਾ। ਹੁਣ ਉਸੇ ABP ਸਾਂਝਾ ਵਾਲਿਆਂ ਨੇ ਮਜ਼ਾਕ ਉਡਾਇਆ। ਉਹ ਕਹਿੰਦੇ ਜੀ ਕਿ ਅੱਜ ਉਸ ਭਰਾ ਨੂੰ ਵੀ ਚੇਤਾ ਆ ਗਿਆ ਕਿ ਕੋਈ ਮੀਡੀਆ ਵੀ ਹੈਗਾ ਤੇ ਮੀਡੀਆ ਦੀ ਆਜ਼ਾਦੀ ਵੀ ਹੈਗੀ ਆ। ਡੇ ਐਂਡ ਨਾਈਟ ਦਾ ਜਿਹੜਾ ਕਮਰ ਸੰਧੂ ਸੀ, ਉਹਨੂੰ ਕਿਵੇਂ ਜਲੀਲ ਕਰਕੇ ਕੱਢਿਆ ਗਿਆ ਸੀ ਮੀਡੀਆ ਦੇ ਵਿੱਚੋਂ। ਉਹਦਾ ਜਿਹੜਾ ਮੀਡੀਆ ਹਾਊਸ ਸੀਗਾ, ਕਿਸ ਤਰ੍ਹਾਂ ਉਹਨੂੰ ਹਾਸ਼ੀਆਗ੍ਰਸਤ ਕੀਤਾ ਗਿਆ ਸੀ, ਕੋਈ ਭੁੱਲ ਸਕਦਾ? ਉਹ 500-600 ਮੀਡੀਆ ਕਰਮੀ ਕਿਸ ਤਰ੍ਹਾਂ ਵਿਚਾਰੇ ਸੜਕਾਂ ਤੇ ਧੱਕੇ ਖਾਂਦੇ ਫਿਰਦੇ ਸੀ। ਕੋਈ ਹੁਣ ਪੱਠੇ ਵੱਢਦਾ ਫਿਰਦਾ ਹੋਊਗਾ, ਕੋਈ ਕਿੱਥੇ ਹੋਊਗਾ, ਕੋਈ ਕਿਤੇ ਹੋਊਗਾ, ਉਹ ਸਾਰੇ ਬੇਰੁਜ਼ਗਾਰ ਕਰ ਦਿੱਤੇ। ਸੋ ਜੋ ਕੀਤਾ ਸੀ ਇਹਨਾਂ ਨੇ, ਅੱਜ ਇਹਨਾਂ ਦੇ ਵੀ ਅੱਗੇ ਆਇਆ। ਪਰ ਇਹ ਜ਼ਰੂਰੀ ਹੈ ਕਿ ਹੁਣ ਦੇਖੋ ਜੇ ਸਾਰਾ ਕੁਛ ਹੋ ਗਿਆ ਤਾਂ ਮੇਰੇ ਖਿਆਲ ਦੇ ਨਾਲ ਜਿਹੜੀ ਸਦਨ ਦੀ ਖਰ ਹੋਈ ਹੈ ਰਾਜਕਰਨਵੀਰ ਸਿੰਘ ਦੀ, ਜੇ ਨਹੀਂ ਕਿਸੇ ਵੀ ਪ੍ਰਾਈਵੇਟ ਚੈਨਲ ਨੂੰ ਨਹੀਂ ਦੇਣੀ ਤਾਂ ਘੱਟੋ ਘੱਟ ਪੰਜਾਬੀ ਹੈ ਜਿਹੜਾ DD ਪੰਜਾਬੀ ਲਾਏ, ਉਹ ਲਾਈਵ ਜ਼ਰੂਰ ਦਿਖਾਵੇ। ਘੱਟੋ ਘੱਟ ਇਹ ਲਾਜ਼ਮੀ ਹੋਣਾ ਚਾਹੀਦਾ। ਦੇਖੋ
ਜਿਹੜੇ ਲੋਕ ਉੱਥੇ ਜਾਂਦੇ ਆ ਸਦਨ ਦੇ ਵਿੱਚ, ਉਹਨਾਂ ਦੇ ਬੱਚੇ ਜਿਹੜੀ ਬੁਰਕੀ ਖਾਂਦੇ ਆ ਨਾ, ਉਸ ਬੁਰਕੀ ਦੇ ਵਿੱਚ ਉਸ ਗਰੀਬ ਦਾ ਵੀ ਹਿੱਸਾ ਹੈ ਜਿਹੜਾ ਬੰਦਾ ਲੂਣ ਖਰੀਦਦਾ, ਲੂਣ ਦਾ ਹਿੱਸਾ ਵੀ ਉਹਨਾਂ ਦੀ ਰੋਟੀ 'ਚ ਜਾਂਦਾ। ਸੋ ਪਤਾ ਲੱਗਣਾ ਚਾਹੀਦਾ ਕਿ ਜਿਹੜੇ ਸੇਵਾਦਾਰ ਚੁਣ ਕੇ ਇਕੱਲੇ ਆ, ਉਹ ਸੇਵਾਦਾਰ ਉੱਥੇ ਕਿੰਨੀ ਕੁ ਖਿਦਮਤ ਕਰਦੇ ਪਏ ਆਵਾਮ ਦੀ। ਇਸ ਕਰਕੇ ਮੈਂ ਕਹਿੰਦਾ ਕਿ ਦੂਸਰੇ ਚੈਨਲਾਂ ਦਾ ਵੀ ਸਵਾਗਤ ਹੋਣਾ ਚਾਹੀਦਾ, ਪਰ ਜਿਹੜਾ ਸਦਨ ਦਾ ਲਾਈਵ ਟੈਲੀਕਾਸਟ ਆ ਉਹ ਡੀਡੀ ਪੰਜਾਬੀ ਨੂੰ ਲਾਟ ਹੋਣਾ ਚਾਹੀਦਾ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਭਾਰਤ ਵਿੱਚ ਹਰੇਕ 50 ਕਿਲੋਮੀਟਰ ਦੇ ਦਾਇਰੇ ਅੰਦਰ ਪਾਸਪੋਰਟ ਕੇਂਦਰ ਬਣਾਉਣ ਦੀ ਤਿਆਰੀ ਕਿੱਥੇ ਨੂੰ ਘੱਲਣੀ ਜੀ ਸਾਰੇ ਜਾਣੇ? ਹਾਂ, ਉਹਨਾਂ ਨੂੰ ਪਤਾ ਕਿ ਸਾਡੇ ਕੋਲੋਂ ਰੁਜ਼ਗਾਰ ਤੇ ਇਹੋ ਜਿਹਾ ਪੈਦਾ ਹੁੰਦਾ ਕਿ ਆਪਦਾ ਮੋਟਰਸਾਈਕਲ ਲੈ ਲਓ ਤੇ ਕੈਬਨ ਬਣਾ ਲਓ, ਇਨਵਾਇਰਮੈਂਟ ਹੋ ਲਓ, ਤੇ ਜਾਂ ਫਿਰ ਚੁੱਪ ਕਰਕੇ ਇਹਨਾਂ ਨੂੰ ਪਾਸਪੋਰਟ ਦਿਓ। ਤੇ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਦਿਨਾਂ 'ਚ ਇਹਨਾਂ ਨੂੰ ਇੱਕ ਇਹੋ ਜਿਹਾ ਮਹਿਕਮਾ ਰੱਖ ਦੇਣਾ ਚਾਹੀਦਾ, ਉਹਦੇ 'ਚ ਵੀ ਥੋੜਾ ਜਿਹਾ ਬਜਟ ਰੱਖ ਦੇਣਾ ਚਾਹੀਦਾ ਕਿ ਜੇ ਕੋਈ ਉੜਿਆ ਥੋੜਿਆ ਉਹਨੂੰ ਟਿਕਟ ਵੀ ਕਟਾ ਕੇ ਦੇ ਦਿਓ ਕਿ ਭਰਾਵਾ ਤੂੰ ਇੱਕ ਵਾਰੀ ਚੜ ਜਾ ਸਹੀ, ਫਿਰ ਕਰ ਲਾਂਗੇ ਹਿਸਾਬ ਕਿਤਾਬ। ਇਹ ਅਸਲ ਦੇ ਵਿੱਚ ਹੁਣ ਜਿਹੜੀ ਪਾਲਿਸੀ ਆ ਰਹੀ ਹੈ, ਕੁਛ ਮਾਮਲਿਆਂ 'ਚ ਚੰਗਾ ਵੀ ਹੈ ਰਾਜਕਰਨ ਵਿੱਚ ਜੀ। ਅਸਲ ਦੇ ਵਿੱਚ ਕੀ ਹੈ ਕਹਾਣੀ ਕਿ ਸਾਡੇ ਇੱਥੇ ਦੇ ਜਿਹੜੇ ਇਸ ਸਮੇਂ ਦੇ ਪ੍ਰਵਾਸੀ ਹੈ, ਉਹਨਾਂ ਦੀ ਤਾਦਾਦ ਬਹੁਤ ਹੋ ਗਈ ਹੈ। ਇੱਕ ਤੇ ਉਹਨਾਂ ਦੀ ਜੇ ਗਿਣਤੀ ਲਾਈਏ ਤੇ ਦੱਸਦੇ ਆ ਲਗਭਗ 2.5 ਕਰੋੜ ਹੈ। 2.5 ਕਰੋੜ ਮੇਰੇ ਖਿਆਲ ਦੇ ਨਾਲ ਕਈ ਇਹੋ ਜਿਹੇ ਮੁਲਕ ਹੋਣੇ ਸੰਸਾਰ ਦੇ ਵਿੱਚ ਜਿਨ੍ਹਾਂ ਦੀ ਰਲਾ ਕੇ ਵੀ ਆਬਾਦੀ ਨਹੀਂ ਬਣਦੀ ਨਹੀਂ। ਸਾਡੇ ਇੰਨੇ ਪ੍ਰਵਾਸੀ ਮਾਣ ਵਾਲੀ ਗੱਲ ਆ। ਦੂਜੀ ਗੱਲ ਜਿਹੜੀ ਮਾਣ ਵਾਲੀ ਹੈ ਤੁਹਾਡੇ ਲਈ ਵੀ, ਕਿ ਤੁਹਾਡੇ ਤੋਂ ਜ਼ਿਆਦਾ ਮਾਣ ਅਸੀਂ ਤੁਹਾਡੇ ਤੇ ਕਰ ਸਕਦੇ ਹਾਂ ਕਿ ਇਸ ਸਮੇਂ ਵਿਸ਼ਵ ਦੇ ਵਿੱਚ ਜਿੰਨੀ ਵੀ ਮਨੀ ਟ੍ਰਾਂਸਫਰ ਹੁੰਦੀ ਹੈ, ਦੁਨੀਆ ਦੇ ਵਿੱਚੋਂ ਕਿਸੇ ਦੇਸ਼ 'ਚ ਮਨੀ ਟ੍ਰਾਂਸਫਰ ਹੁੰਦੀ ਹੈ ਤਾਂ ਉਹ ਇੰਡੀਆ ਦੇ ਪ੍ਰਵਾਸੀਆਂ ਦੁਆਰਾ ਹੁੰਦੀ ਹੈ। ਉਹਦਾ ਐਤਕੀ ਫਿਗਰ ਸੀਗਾ 2016 ਦੇ ਵਿੱਚ ਮੇਰੇ ਖਿਆਲ ਦੇ ਨਾਲ 62 ਅਰਬ 7 ਕਰੋੜ 62 ਅਰਬ 7 ਕਰੋੜ ਯਾਨੀ 4 ਲੱਖ ਕਰੋੜ ਦੀ ਤੁਹਾਡੀ ਜਿਹੜੀ ਇਹ ਕਰੰਸੀ ਹੈ, ਤੁਹਾਡੀ ਜਿਹੜੀ ਇਕਨੋਮੀ ਹੈ, ਉਹ ਇੱਥੇ ਹਿੱਸਾ ਪਾਉਂਦੀ ਹੈ। ਜੇ ਲਾ ਲਈਏ ਤਾਂ 15-20% ਅਰਥਚਾਰੇ ਦਾ ਹੋਣਾ, ਇਹ ਇੱਕ ਬਹੁਤ ਵੱਡੀ ਮਾਣ ਵਾਲੀ ਗੱਲ ਹੈ। ਉਹ ਜਦੋਂ ਲੋਕੀ ਜਾ ਕੇ ਉੱਧਰ ਸੈਟਲ ਹੁੰਦੇ ਆ, ਦੂਜਿਆਂ ਦੇ ਮਨ 'ਚ ਵੀ ਇਹ ਤਮੰਨਾ ਜਾਗਦੀ ਹੈ, ਚਾਹਤ ਹੁੰਦੀ ਹੈ, ਖਾਸ਼ ਹੁੰਦੀ ਹੈ ਕਿ ਅਸੀਂ ਵੀ ਉੱਧਰ ਜਾਈਏ, ਵਧੀਆ ਜ਼ਿੰਦਗੀ ਜੀਏ। ਸੋ ਇਸ ਕਰਕੇ ਲੋਕੀ ਹਿਜਰਤ ਕਰਦੇ ਪਏ, ਮਾਈਗ੍ਰੇਟ ਹੋ ਰਹੇ ਆ। ਹੁਣ ਪਾਸਪੋਰਟ ਬੜੇ ਧੜੱਲੇ ਨਾਲ ਬਣਦੇ ਆ। ਪਾਸਪੋਰਟ ਬਣਾਉਣ ਦੇ ਵਿੱਚ ਸਮੱਸਿਆ ਆਉਂਦੀ ਹੈ ਕਿਉਂਕਿ ਕੁਛ ਖੇਤਰ ਇਹੋ ਜਿਹੇ ਆ ਜਿਨ੍ਹਾਂ ਦੇ ਵਿੱਚ ਖੇਤਰੀ ਪਾਸਪੋਰਟ ਦਫ਼ਤਰ ਬਹੁਤ ਦੂਰ ਆ। ਮਸਲਨ ਜਿੱਥੋਂ ਮੈਂ ਬਹਿ ਕੇ ਤੁਹਾਡੇ ਨਾਲ ਗੱਲ ਕਰਦਾ, ਜੇ ਅਸੀਂ ਪਾਸਪੋਰਟ ਬਣਾਉਣਾ ਹੋਵੇ ਤੇ ਸਾਨੂੰ ਅਪ ਡਾਊਨ 500 ਕਿਲੋਮੀਟਰ ਕਰਨਾ ਪਊ ਘੱਟੋ ਘੱਟ। ਔਰ ਜੇ ਕਿਸੇ ਬੱਚੇ ਨੇ ਜਾਣਾ ਤੇ ਉਹਦੇ ਨਾਲ ਮੰਨ ਲਓ ਕੋਈ ਭਾਵੇਂ ਅਲੜੀ ਹੈ 10-15 ਸਾਲ ਦਾ, ਉਹਦੇ ਨਾਲ 1-2 ਬੰਦੇ ਜਾਣਗੇ, ਫਿਰ ਉਹਨੂੰ ਇੱਕ ਦਿਨ ਜਾਣ ਤੇ ਲੱਗ ਜਾਂਦਾ, ਇੱਕ ਦਿਨ ਆਉਣ ਤੇ ਲੱਗ ਜਾਂਦਾ। ਇਸ ਤਰ੍ਹਾਂ ਦੀ ਬਹੁਤ ਸਾਰੇ ਇਲਾਕਿਆਂ ਦੀ ਸਮੱਸਿਆ। ਸੋ ਸੁਸ਼ਮਾ ਸਵਰਾਜ ਨੇ ਇੱਕ ਸੰਕੇਤ ਦਿੱਤਾ, ਉਹ ਕਹਿੰਦੀ ਕਿ ਜਿਸ ਤਰ੍ਹਾਂ ਅਸੀਂ ਹੁਣ ਪੋਸਟ ਆਫਿਸਾਂ ਦੇ ਵਿੱਚ ਪਾਸਪੋਰਟ ਅਥਾਰਟੀ ਦਿੱਤੀ ਹੈ, ਇਹਨਾਂ ਨੂੰ 149 ਤੋਂ ਵਧਾ ਕੇ ਹੋਰ 235 ਕਰ ਦਿੱਤੇ ਗਏ ਕੁੱਲ ਮਿਲਾ ਕੇ। ਉਹ ਕਹਿੰਦੇ ਕਿ ਇਸ ਤਰ੍ਹਾਂ ਅਸੀਂ ਹੁਣ ਵਿਵਸਥਾ ਕਰਨ ਜਾ ਰਹੇ ਹਾਂ ਕਿ ਕਿਸੇ ਵੀ ਪਾਸਪੋਰਟ ਦੇ ਜਿਹੜਾ ਵੀ ਅਰਜ਼ੀਦਾਤਾ ਹੋਏਗਾ ਉਹਨੂੰ ਆਪਣੇ ਘਰ ਤੋਂ 50 ਕਿਲੋਮੀਟਰ ਦੂਰ ਨਹੀਂ ਜਾਣਾ ਪਊਗਾ, ਯਾਨੀ ਜਿਹੜਾ ਖੇਤਰੀ ਪਾਸਪੋਰਟ ਦਫ਼ਤਰ ਹੋਊਗਾ 50 ਕਿਲੋਮੀਟਰ ਦੀ ਰੇਂਜ ਦੇ ਵਿੱਚ ਹੋਊਗਾ। ਮੇਰੇ ਖਿਆਲ ਦੇ ਨਾਲ ਇਹ ਚੰਗਾ ਹੈ ਔਰ ਦੂਰ ਦਰਾਜ ਦੇ ਲੋਕਾਂ ਲਈ ਤੇ ਬਹੁਤਾ ਹੀ ਚੰਗਾ ਹੈ। ਜੀ ਜੀ। ਤੇ ਅਗਲੀ ਮਿੰਟੂ ਜੀ ਆਪਾਂ ਗੱਲ ਕਰੀਏ ਵੀ ਨਸ਼ਾ ਛੱਡਣ ਵਾਲਾ ਇੰਨਾ ਡਰਿਆ ਕਿ ਮੰਜੇ ਤੇ ਜੋੜ ਲਿਆ ਹਥਿਆਰਾਂ ਦਾ ਜ਼ਖੀਰਾ। ਇਹ ਜੀ ਸੰਗਰੂਰ ਤੋਂ ਸੀ ਕੋਈ ਸੱਜਣ, ਤੇ ਫੀਮ ਵੀ ਖਾਂਦਾ ਸੀ, ਸਮੈਕ ਵੀ ਪੀਂਦਾ ਸੀ, ਜ਼ਮੀਨ ਜੱਪਾ ਚੰਗਾ ਸੀ। ਹੌਲੀ ਹੌਲੀ ਜ਼ਿਆਦਾ ਹੀ ਵੱਧਦਾ ਗਿਆ, ਜ਼ਮੀਨ ਵੀ ਵੇਚੀ ਸੋ ਥੋੜੀ ਜਿਹੀ। ਇਹਨੇ ਹੋਇਆ ਕਿ ਕੁਛ ਸਮਾਂ ਪਹਿਲਾਂ ਦੱਸਦੇ ਇਹਨੇ ਨਸ਼ਾ ਛੱਡ ਦਿੱਤਾ, ਕੋਈ ਦਵਾਈ ਦੱਪਾ ਲੈ ਲਿਆ। ਉਸ ਤੋਂ ਬਾਅਦ ਇੱਕਦਮ ਇਹਦੀ ਜਿਹੜੀ ਜ਼ਹਿਨੀ ਅਵਸਥਾ ਸੀ ਉਹ ਬਦਲ ਗਈ। ਹੋਇਆ ਕਿ ਡਰਨ ਲੱਗ ਪਿਆ, ਡਹਿਲਣ ਲੱਗ ਪਿਆ, ਤਰਪਕਣ ਲੱਗ ਪਿਆ। ਕਹਿੰਦਾ ਸੀਗਾ ਕਿ ਮੈਨੂੰ ਮਾਰ ਦੇਣਾ, ਕਿਸੇ ਨੇ ਮੈਨੂੰ ਮਾਰ ਦੇਣਾ। ਇਸੇ ਦੌਰਾਨ ਇਲੈਕਸ਼ਨ ਆ ਗਿਆ, ਇਲੈਕਸ਼ਨ ਦੇ ਵਿੱਚ ਹਥਿਆਰ ਜ਼ਬਤ ਹੋ ਗਏ। ਇਹ ਬੰਦਾ ਚੁੱਪ ਚੁਪੀਤੇ ਚੜਿਆ, ਰੁਪਈਆ ਕੋਈ ਜੇਬ ਚ ਪਾ ਲਿਆ 45,000 50,000। ਯੂਪੀ ਦੇ ਵਿੱਚੋਂ ਵਾਹਵਾ ਹਥਿਆਰ ਲੈ ਆਇਆ ਕਿਉਂਕਿ ਆਪਦੇ ਦੇ 3 ਹਥਿਆਰ ਸਨ ਲਾਇਸੈਂਸੀ, ਉਹ ਤਿੰਨੋਂ ਦੇ ਤਿੰਨੋਂ ਜ਼ਬਤ ਹੋ ਚੁੱਕੇ ਸਨ। ਫਿਰ ਉੱਥੋਂ ਜਿਹੜੇ ਹਥਿਆਰ ਲੈ ਕੇ ਆਇਆ, ਉਹਨਾਂ ਹਥਿਆਰਾਂ ਨੂੰ ਇਹ ਮੰਜੇ ਤੇ ਚਿਣ ਲੈਂਦਾ ਸੀ ਔਰ ਦਰਮਿਆਨ ਆਪ ਪੈ ਜਾਂਦਾ ਸੀਗਾ। ਹੁਣ ਜਿਹੜਾ ਇਹਦੇ ਤੋਂ ਅਸਲਾ ਬਰਾਮਦ ਹੋਇਆ ਉਹਦੇ ਚ ਇੱਕ 315 ਬੋਰ ਦਾ ਦੇਸੀ ਪਿਸਤੌਲ ਆ, 315 ਬੋਰ ਦੀ ਇੱਕ ਦੇਸੀ ਸਿੰਗਲ ਬੈਰਲ ਗਨ ਆ, ਉਹਦੇ ਕਾਰਤੂਸ ਆ। ਡਬਲ ਬੈਰਲ ਗਨ ਆ 12 ਬੋਰ ਦੀ, ਉਹਦੇ ਕਾਰਤੂਸ ਆ। ਸਿੰਗਲ ਬੈਰਲ 315 ਬੋਰ ਦੀ, ਉਹਦੇ 20 ਕਾਰਤੂਸ ਆ।
32 ਬੋਰ ਦਾ ਪਿਸਤੌਲ ਹੈ। ਇਸ ਤਰ੍ਹਾਂ ਕਰਕੇ 4-5 ਗੰਡਾਸੇ ਵੀ ਨਾਲ ਵਿਛਾਈ ਫਿਰਦਾ ਸੀ। ਮੈਂ ਤੇ ਆਪ ਹੈਰਾਨ ਆ ਕਿ ਇਹਨਾਂ ਹਥਿਆਰਾਂ ਦਾ ਭੰਡਾਰ ਰੱਖ ਕੇ ਉਹ ਆਪ ਕਿੱਥੇ ਸੌਂਦਾ ਹੋਊਗਾ। ਮੇਰੇ ਖਿਆਲ ਦੇ ਨਾਲ ਤੇ 2 ਬੈੱਡਾਂ ਤੇ 2 ਮੰਜਿਆਂ ਤੇ ਨਹੀਂ ਪੂਰਾ ਆਉਂਦਾ ਹੋਣਾ ਸਮਾਨ ਜਿੰਨਾ ਖਿਲਾਰੀ ਫਿਰਦਾ ਸੀ। ਉਹ ਕਿਸੇ ਨੇ ਜਿਹੜੀ ਇਹਦੀ ਸੂਚਨਾ ਸੀ ਉਹ ਪੁਲਿਸ ਤੱਕ ਪਹੁੰਚਾ ਦਿੱਤੀ ਕਿ ਫਲਾਣਾ ਬੰਦਾ ਉਹ ਇੰਨੇ ਹਥਿਆਰ ਰੱਖ ਕੇ ਸੌਂਦਾ ਪਿਆ। ਫਿਰ ਹੋਇਆ ਕਿ ਉਹਨੂੰ ਗ੍ਰਿਫਤਾਰ ਕੀਤਾ ਗਿਆ। ਹੁਣ ਜਦੋਂ ਗ੍ਰਿਫਤਾਰ ਨੂੰ ਕਰ ਲਿਆ ਗਿਆ, ਪੁਲਿਸ ਵਾਲੇ ਖੁਦ ਵਿਚਤੀਚਿਆ ਕਿ ਹੁਣ ਕਰੀਏ ਤੇ ਕਰੀਏ ਦਾ ਕੀ, ਕਿਉਂਕਿ ਪੁਲਿਸ ਵਾਲੇ ਦੱਸਦੇ ਕਿ ਜਦੋਂ ਅਸੀਂ ਲਾਗੇ ਜਾਂਦੇ ਹਾਂ ਤੇ ਉਹ ਡਰਦਾ ਡਹਿਲਦਾ ਰੌਲਾ ਪਾਉਂਦਾ, ਮਾਰਤਾ ਮੈਨੂੰ ਮਾਰ ਦੇਣਗੇ, ਮੈਨੂੰ ਮਾਰ ਦੇਣਗੇ, ਜੰਗ ਲੱਗ ਜਾਣੀ ਹੈ, ਜਾਂ ਉਹ ਕਹਿੰਦਾ ਕਿ ਮੈਨੂੰ ਮਾਰਨ ਆਉਂਦੇ ਪਏ ਆ। ਜਦ ਕਿ ਉਹਦੇ ਘਰ ਦੇ ਕਹਿੰਦੇ ਆ ਕਿ ਸਾਡਾ ਕਿਸੇ ਦੇ ਨਾਲ ਕੋਈ ਰੰਜਖਾਰੀ ਹੈ ਨਹੀਂ, ਕੋਈ ਸਾਡਾ ਕਿਸੇ ਦੇ ਨਾਲ ਲਾਗ ਡਾਟ ਵਾਲਾ ਮਸਲਾ ਹੀ ਨਹੀਂ। ਮਸਲਾ ਸਿਰਫ ਇਹ ਹੈ ਕਿ ਇਹਦੇ ਮਨ 'ਚ ਕੋਈ ਡਰ ਬਹਿ ਗਿਆ। ਤਾਂ ਇਹ ਮੇਰੇ ਖਿਆਲ ਦੇ ਨਾਲ ਸਿੱਧੇ ਤੌਰ 'ਤੇ ਜੇ ਅਸੀਂ ਦੇਖੀਏ ਕਿ ਜਿਹੜੇ ਨਸ਼ੇੜੀ ਬਹੁਤ ਲੰਮਾ ਸਮਾਂ ਨਸ਼ਾ ਕਰਦੇ ਰਹਿੰਦੇ ਆ ਤੇ ਉਹਨਾਂ ਦੀ ਜਿਹੜੀ ਮਾਨਸਿਕਤਾ ਹੁੰਦੀ ਹੈ ਨਾ, ਮਾਨਸਿਕਤਾ ਬੜੀ ਕਮਜ਼ੋਰ ਹੋ ਜਾਂਦੀ ਹੈ। ਤੇ ਜਦੋਂ ਕੋਸ਼ਿਸ਼ ਕਰਦੇ ਆ ਕਿ ਨਸ਼ੇ ਵਾਲੀ ਦੁਨੀਆ 'ਚੋਂ ਨਿਕਲ ਕੇ ਨੋਰਮਲ ਦੁਨੀਆ 'ਚ ਜਾਣ ਦੀ, ਉਹ ਜਦੋਂ ਇੱਕ ਯਤਨ ਕਰਦੇ, ਕੋਸ਼ਿਸ਼ ਕਰਦੇ ਆ ਤਾਂ ਉਦੋਂ ਇਹ ਸਮੱਸਿਆ ਆ ਜਾਂਦੀ ਹੈ। ਬੇਸਿਕਲੀ ਇਹ ਬਹੁਤ ਸਾਰੀ ਨਸ਼ੇੜੀਆਂ ਦੇ ਨਾਲ ਵਾਪਰਦੀ ਹੈ। ਪੁਲਿਸ ਨੂੰ ਇਹ ਕੰਮ ਹੈ ਜਿਹੜਾ ਉਹ ਮੇਰੇ ਖਿਆਲ ਦੇ ਨਾਲ ਥੋੜ੍ਹਾ ਜਿਹਾ ਸੰਜਮ ਤੇ ਸਮੇਂ ਤੋਂ ਲੈਣਾ ਚਾਹੀਦਾ। ਜੇ ਉਹਨੂੰ ਕਾਉਂਸਲਿੰਗ ਦੀ ਜ਼ਰੂਰਤ ਹੈ, ਕਾਉਂਸਲਿੰਗ ਕਰਨੀ ਚਾਹੀਦੀ ਹੈ, ਕਿਉਂਕਿ ਇੱਕ ਨਸ਼ੇੜੀ ਨੂੰ ਜੇ ਇਸ ਦੌਰ ਦੇ ਵਿੱਚ ਥੋੜ੍ਹਾ ਜਿਹਾ ਧੱਕੇ ਦਾ ਸ਼ਿਕਾਰ ਬਣਾਇਆ ਗਿਆ ਤਾਂ ਹੋ ਸਕਦਾ ਕਿ ਕਦੇ ਵੀ ਇਸ ਦੁਨੀਆ 'ਚੋਂ ਬਾਹਰ ਨਾ ਆ ਸਕੇ। ਜੀ ਤੇ ਮਿੰਟੂ ਜੀ, ਜਾਂਦੇ ਜਾਂਦੇ ਆਪਾਂ ਅਖੀਰਲੀ ਗੱਲ ਕਰ ਲਈ ਵੀ ਥਾਣੇਦਾਰ ਨੇ ਰੋਕਿਆ ਰਾਸ਼ਟਰਪਤੀ ਦਾ ਕਾਫਲਾ, ਹੁਣ ਹੋਏਗੀ ਇਨਾਮ ਦੀ ਕਾਰਵਾਈ। ਹੈਰਾਨ ਕਰਨ ਵਾਲੀ ਖਬਰ ਹੈ ਨਾ ਜੀ ਰਾਜਵੀਰ ਸਿੰਘ ਜੀ। ਪਹਿਲੀ ਗੱਲ ਤੇ ਆ ਕਿ ਏਡੀ ਕਿਹਦੀ ਹਿੰਮਤ ਆ ਕਿ ਇੱਥੇ ਕਿਸੇ VIP ਦਾ ਕੋਈ ਕਾਫਲਾ ਰੋਕ ਕੇ ਇਹ ਕਵੇ ਕਿ ਦੂਜੀ ਗੱਡੀ ਲੰਘ ਜਾਵੇ। ਪਰ ਇਹ ਜਿਹੜਾ ਅਫਸਰ ਸੀ ਇਹਦਾ ਨਾਂ ਨਿਜਲਿੰਗੱਪਾ, ਇਹ ਕਰਨਾਟਕ ਦੇ ਵਿੱਚ ਟ੍ਰੈਫਿਕ ਕਰਮਚਾਰੀ ਸੀ ਜੀ। ਨਿਜਲਿੰਗੱਪਾ ਇੱਕ ਸੜਕ ਤੇ ਖੜਾ ਸੀ, ਡਿਊਟੀ ਤੇ ਖੜਾ ਸੀ। ਉਧਰੋਂ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਕਾਫਲਾ ਆ ਗਿਆ। ਇਹ ਉੱਥੇ ਗਏ ਸਨ 17 ਜੂਨ ਨੂੰ ਮੈਟਰੋ ਗ੍ਰੀਨ ਲਾਈਨ ਦਾ ਉਦਘਾਟਨ ਕਰਨ। ਇਹ ਜਦੋਂ ਆਉਂਦੇ ਪਏ ਸਨ ਤੇ ਠੀਕ ਉਸੇ ਸਮੇਂ ਦੂਜੇ ਪਾਸਿਓਂ ਕਤਾਰ ਦੇ ਵਿੱਚੋਂ ਇੱਕ ਐਂਬੂਲੈਂਸ ਆ ਰਹੀ ਸੀ। ਐਂਬੂਲੈਂਸ ਦੇ ਵਿੱਚ ਕੋਈ ਮਰੀਜ਼ ਸੀਗਾ ਸੀਰੀਅਸ। ਇਸ ਬੰਦੇ ਨੇ ਜਦੋਂ ਦੇਖਿਆ ਕਿ ਐਂਬੂਲੈਂਸ ਦਾ ਲੰਘਣਾ ਲਾਜ਼ਮੀ ਹੈ, ਇਸ ਬੰਦੇ ਨੇ ਹੱਥ ਦੇ ਕੇ ਰਾਸ਼ਟਰਪਤੀ ਦੇ ਕਾਫਲੇ ਨੂੰ ਰੁਕਣ ਦਾ ਹੁਕਮ ਦੇ ਦਿੱਤਾ। ਕਿਉਂਕਿ ਉਸ ਸਮੇਂ ਵੈਸੇ ਉਹ ਹੁਕਮ ਰਾਸ਼ਟਰਪਤੀ ਨੂੰ ਤਾਂ ਕੌਣ ਦੇ ਸਕਦਾ, ਪਰ ਕਿਉਂਕਿ ਉਸ ਸਮੇਂ ਡਿਊਟੀ ਤੇ ਸੀ, ਇਹਨੇ ਉਹ ਜਿਹੜੇ ਚਾਲਕ ਸੀ ਕਾਫਲੇ ਦੇ ਉਹਨਾਂ ਨੂੰ ਇਸ਼ਾਰਾ ਕੀਤਾ ਕਿ ਤੁਸੀਂ ਰੁਕੋ। ਉਹ ਰੁਕੇ ਤੇ ਇਹਨੇ ਫਟਾਫਟ ਐਂਬੂਲੈਂਸ ਵਾਲੇ ਨੂੰ ਹੱਥ ਮਾਰਿਆ ਕਿ ਤੂੰ ਕੱਢ। ਜਦੋਂ ਇਹ ਸਾਰੀ ਘਟਨਾ ਪ੍ਰਣਬ ਮੁਖਰਜੀ ਨੇ ਵੇਖੀ, ਉਹਨੇ ਨਾਲ ਦੀ ਨਾਲ ਉਸ ਬੰਦੇ ਦਾ ਨਾਂ ਨੋਟ ਕਰਨ ਲਈ ਆਖਿਆ। ਨਾਲ ਦੀ ਨਾਲ ਜਿਹੜਾ ਉੱਥੋਂ ਦਾ ਵੱਡਾ ਪੁਲਿਸ ਅਧਿਕਾਰੀ ਸੀ ਉਹਨੂੰ ਇਹਦਾ ਨਾਂ ਭੇਜਿਆ। ਉਹ ਕਹਿੰਦਾ ਕਿ ਇਸ ਬੰਦੇ ਨੂੰ ਇਨਾਮ ਦਿਓ ਕਿ ਇਸ ਬੰਦੇ ਨੇ ਆਪਣਾ ਕਰਤੱਵ ਨਿਭਾਇਆ। ਕਰਤੱਵ ਹੀ ਨਹੀਂ, ਇਹਨੇ ਮਨੁੱਖੀ ਕਦਰਾਂ ਕੀਮਤਾਂ ਦੀ ਜਿਹੜੀ ਉਹ ਵੀ ਇੱਕ ਵੰਨਗੀ ਦਿਖਾਈ ਹੈ ਲੋਕਾਂ ਨੂੰ ਕਿ ਪੁਲਿਸ ਕਰਮੀ ਹੈ ਜਿਹੜੇ ਉਹ ਆਪਣੀ ਡਿਊਟੀ ਤਾਂ ਕਰਦੇ ਆ, ਨਾਲ ਮਨੁੱਖਤਾ ਪ੍ਰਤੀ ਇੰਨੇ ਉਦਾਰਵਾਦੀ ਹੋਣੇ ਚਾਹੀਦੇ ਆ। ਸੋ ਰਾਸ਼ਟਰਪਤੀ ਦੀ ਸਿਫਾਰਿਸ਼ ਤੇ ਹੁਣ ਇਸ ਅਫਸਰ ਨੂੰ, ਥਾਣੇਦਾਰ ਹੈ ਵੈਸੇ, ਹੁਣ ਤੇ ਅਫਸਰ ਹੀ ਬਣ ਗਿਆ, ਇਸ ਥਾਣੇਦਾਰ ਨੂੰ, ਇਸ ਅਫਸਰ ਨੂੰ ਹੁਣ ਇਹਨਾਂ ਨੇ ਸਨਮਾਨਿਤ ਕਰਨ ਦਾ ਫੈਸਲਾ ਬਣਾ ਲਿਆ। ਮੇਰੇ ਖਿਆਲ ਦੇ ਨਾਲ ਇਹੋ ਜਿਹੇ ਫੈਸਲੇ ਅੱਗੇ ਵੀ ਲੈਣੇ ਚਾਹੀਦੇ ਆ। ਜਿਹੜੇ ਲੋਕ ਡਰਦੇ ਆ, ਝਿਜਕਦੇ ਆ ਕਿ ਜੇ ਅਸੀਂ ਇਸ ਤਰ੍ਹਾਂ ਨਹੀਂ ਕਰਾਂਗੇ ਤੇ ਸਾਡੇ ਅਫਸਰ ਜਾਂ ਜਿਹੜੇ VIP ਆ ਉਹ ਸਾਡੇ ਗੱਲ ਪੈਣਗੇ, ਸਾਨੂੰ ਝਿੜਕਣਗੇ। ਜੇ ਇਸ ਤਰ੍ਹਾਂ ਦੇ ਬੰਦਿਆਂ ਨੂੰ ਉਤਸ਼ਾਹਿਤ ਕੀਤਾ ਜਾਵੇ, ਦੂਜਿਆਂ ਨੂੰ ਵੀ ਜਾਗ ਲੱਗੇਗੀ, ਹੌਲੀ ਹੌਲੀ ਕਾਫਲਾ ਬਣ ਸਕਦਾ। ਸਾਡੇ ਪੰਜਾਬ ਦੀ ਉਹ ਘਟਨਾ ਸ਼ਾਇਦ ਤੁਹਾਨੂੰ ਯਾਦ ਹੀ ਹੋਣੀ ਹੈ ਜਦੋਂ ਐਂਬੂਲੈਂਸ ਦੇ ਵਿੱਚ ਇੱਕ ਗਰਭਵਤੀ ਤੜਫਦੀ ਦਮ ਤੋੜਦੀ ਸੀ ਤੇ ਮੂਹਰੇ ਕਿਸੇ ਨੇ ਰਸਤਾ ਹੀ ਨਹੀਂ ਸੀ ਦਿੱਤਾ। ਮੋਗੇ ਦੀ ਘਟਨਾ। ਤਾਂ ਇਹੋ ਜਿਹੀਆਂ ਘਟਨਾਵਾਂ ਤੋਂ ਬਚਣ ਲਈ ਇਹੋ ਜਿਹੇ ਪੁਲਿਸ ਅਫਸਰਾਂ ਨੂੰ ਅੱਗੇ ਲਿਆਉਣ ਦੀ ਜ਼ਰੂਰਤ ਹੈ। ਜੀ ਤੇ ਮਿੰਟੂ ਜੀ, ਇੱਥੇ ਹੀ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਕਰਦੇ ਆ ਤੇ ਮਿਲਾਂਗੇ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ। ਉਦੋਂ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਇਸ ਨੂੰ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਅਗਲੇ ਪ੍ਰੋਗਰਾਮ ਦੇ ਵਿੱਚ ਮੁਲਾਕਾਤ ਹੋਵੇਗੀ। ਉਦੋਂ ਤੱਕ ਲਈ ਤੁਹਾਨੂੰ ਵੀ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM Yuba City, KIID 1470 AM Sacramento, and KWRU
1300 AM, Fresno.